ਪੰਜਾਬ ਦੇ ਪਿੰਡਾਂ ਚੋਂ, ਸੜਕਾਂ ਤੋਂ, ਬਾਜ਼ਾਰਾਂ ਚੋਂ, ਦਫ਼ਤਰਾਂ ਚੋਂ, ਦੁਕਾਨਾਂ ਚੋਂ, ਸਕੂਲਾਂ ਚੋਂ, ਕਾਲਜਾਂ ਚੋਂ ਚੱਕ ਕੇ ਹਜ਼ਾਰਾਂ ਬੰਦੇ ਇਹਨਾਂ ਨੇ ਮਾਰ ਸੁੱਟੇ। ਇਸ ਬਾਰਡਰ ਦੀ ਬੈਲਟ 'ਚ, ਤਰਨਤਾਰਨ ਦੀ ਬੈਲਟ ਵਿੱਚ 20 ਸਾਲ ਬਰਾਤ ਨਹੀਂ ਚੜੀ ਕੋਈ, ਜੋ ਜ਼ੁਲਮ ਇਸ ਸੂਬੇ ਵਰਗੇ ਬੁੱਚੜਾਂ ਨੇ ਕੀਤਾ। 1981 ਤੋਂ ਹੁਣ ਤੱਕ ਦੇ ਸਾਰੇ ਜਿਹੜੇ ਪੁਲਿਸ ਮੁਕਾਬਲੇ ਆ, ਜੇ ਉਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਇੱਕ ਵੀ ਮੁਕਾਬਲਾ ਇਹਨਾਂ ਦਾ ਜਿਹੜਾ ਉਹ ਸੱਚਾ ਨਹੀਂ ਨਿਕਲਣਾ। ਇਹਨਾਂ ਬੁੱਚੜ ਪੁਲਸੀਆਂ ਦੇ ਭਰਾ, ਭਤੀਜੇ, ਭਾਣਜੇ, ਭਾਣਜੀਆਂ ਬਹੁਤੇ ਤਾਂ ਬਾਹਰਲੇ ਮੁਲਕਾਂ 'ਚ ਸੈੱਟ ਹੋਏ ਬੈਠੇ ਨੇ। ਉੱਥੇ ਦੇ ਮਾਹੌਲ ਵਿੱਚ ਕਿਉਂਕਿ ਉਹਨਾਂ ਨੂੰ ਅਕਲ ਆ ਗਈ ਕਿ ਹਿਊਮਨ ਰਾਈਟਸ ਵਾਇਲੇਸ਼ਨ ਕੀ ਹੁੰਦੀ ਆ, ਮਨੁੱਖੀ ਹੱਕਾਂ ਦਾ ਘਾਣ ਕੀ ਹੁੰਦਾ, ਉਹ ਉੱਥੇ ਦੱਸਦੇ ਹੀ ਨਹੀਂ ਹੈਗੇ ਕਿ ਅਸੀਂ ਇਹਨਾਂ ਬੁੱਚੜਾਂ ਦੇ ਪਰਿਵਾਰਕ ਮੈਂਬਰ, ਇਹ ਜਿਹੜੇ ਇੱਥੇ ਪਰਿਵਾਰਕ ਮੈਂਬਰ ਉਹਨਾਂ ਬੁੱਚੜ ਪੁਲਸੀਆਂ ਦੇ ਰਹਿ ਗਏ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਜਲਾਦਾਂ ਵਾਂਗੂ ਜ਼ੁਲਮ ਕੀਤਾ ਹੈ। ਉਹਨਾਂ ਜਲਾਦਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਬਹੁਤਿਆਂ ਨੂੰ ਇੱਥੇ ਸਰਕਾਰੀ ਨੌਕਰੀਆਂ ਦਿੱਤੀਆਂ ਹੋਈਆਂ। ਸੋ ਜਿਹੜੇ ਇੱਥੇ ਪੰਜਾਬ ਦੇ ਵਿੱਚ ਅੱਜ ਮਨੁੱਖੀ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਲਈ ਸੌਖਾ ਨਹੀਂ ਹੈਗਾ। ਕਿਉਂ? ਉਹਨਾਂ ਹੀ ਜਲਾਦਾਂ ਦੇ ਧੀਆਂ ਪੁੱਤ ਪੁਲਿਸ 'ਚ ਨੇ, ਇੱਥੇ ਅਫਸਰ ਨੇ, ਉਹ ਤੰਗ ਕਰਦੇ ਨੇ, ਪਰੇਸ਼ਾਨ ਕਰਦੇ ਨੇ, ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਜਿਸ ਅਫਸਰ ਕੋਲੇ, ਜਿਸ ਪੁਲਿਸੀਏ ਕੋਲੇ ਪੇਸ਼ ਹੋ ਰਹੇ ਆ, ਇਹ ਕਿਹੜੇ ਦਾ ਮੁੰਡਾ ਜਾਂ ਕਿਹਦੀ ਕੁੜੀ ਹੈ। ਆ ਜਿੰਨੇ ਪੁਲਿਸੀਆਂ ਨੂੰ ਸਜ਼ਾਵਾਂ ਹੋ ਰਹੀਆਂ ਨੇ, ਇਹਨਾਂ ਦੇ ਉੱਤੇ ਚੱਲਦੇ ਹੀ ਕੇਸ ਉਦੋਂ ਆ ਜਦੋਂ ਇਹ ਆਪਦੀ ਨੌਕਰੀ ਮੁਕੰਮਲ ਕਰ ਲੈਂਦੇ। ਸੋ ਇਹਨਾਂ ਜਲਾਦਾਂ ਦੇ ਸਤਾਏ ਹੋਏ ਪਰਿਵਾਰ ਹੁਣ ਕਿਵੇਂ ਬਰਦਾਸ਼ਤ ਕਰਨਗੇ ਕਿ ਕੋਈ ਗੁਰੂ ਘਰ, ਕੋਈ ਗੁਰਦੁਆਰਾ ਕਮੇਟੀ, ਕੋਈ ਗ੍ਰੰਥੀ ਜਾ ਕੇ ਇਸ ਸੂਬੇ ਬੁੱਚੜ ਦੇ ਜਾ ਕੇ ਭੋਗ ਪਾਵੇ। ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਬਾ ਜਿਹੜਾ ਥਾਣੇਦਾਰ ਮਰਿਆ ਸੀਗਾ, ਉਹਦੀ ਲਾਸ਼ ਰੁਲ ਰਹੀ ਆ। ਨਾ ਤਾਂ ਸਰਕਾਰ ਹੁਣ ਕਹਿੰਦੀ ਆ ਵੀ ਅਸੀਂ ਆਪਦੇ ਪੱਧਰ ਦੇ ਉੱਤੇ ਹੀ ਇਹਦਾ ਸੰਸਕਾਰ ਕਰ ਦਿੰਨੇ ਆ। ਵੈਸੇ ਇਹਦਾ ਸਿੱਖ ਮਰਿਆਦਾ ਅਨੁਸਾਰ ਤਾਂ ਸੰਸਕਾਰ ਕਰਨਾ ਬਣਦਾ ਵੀ ਨਹੀਂ। ਜਦੋਂ ਉਹ ਆਪਦੇ ਆਪ ਨੂੰ ਸੂਬਾ ਸਰਹੰਦ ਸਮਝਦਾ ਤਾਂ ਉਹਨੂੰ ਦਫਨਾਉਣਾ ਚਾਹੀਦਾ। ਖੈਰ, ਨਾ ਤਾਂ ਹੁਣ ਸਰਕਾਰ ਉਹਨੂੰ ਆਪਦੇ ਤੌਰ ਤੇ ਸਮੇਟਣਾ ਚਾਹੁੰਦੀ ਆ, ਤੇ ਇੱਧਰ ਘਰ ਦੇ ਪਰਿਵਾਰ ਵਾਲੇ ਵੀ ਹੱਥ ਖੜੇ ਕਰੀ ਜਾਂਦੇ ਆ। ਪਰ ਹੁਣ ਇਹ ਚਰਚਾ ਆਈ ਆ, ਖਬਰ ਆਈ ਆ ਕਿ ਧੱਕੇ ਨਾਲ ਹੀ ਚਾਹੇ ਮਨਾਇਆ ਜਾਂ ਜੋ ਮਰਜ਼ੀ ਕੀਤਾ, ਹੁਣ ਪਰਿਵਾਰ ਵਾਲਿਆਂ ਦੇ ਹਵਾਲੇ ਕਰਤਾ ਤੇ ਤਰਨਤਾਰਨ ਨੂੰ ਉਹਦੀ ਲਾਸ਼ ਆ ਜਿਹੜੀ ਉਹ ਭੇਜ ਦਿੱਤੀ ਗਈ ਆ ਉੱਥੋਂ ਪਟਿਆਲਿਓਂ ਰਜਿੰਦਰਾ ਹਸਪਤਾਲ। ਹੁਣ ਅਗਲਾ ਪੰਗਾ ਇਹ ਖੜਾ ਹੋ ਜਾਣਾ ਕਿ ਤਰਨਤਾਰਨ ਇਲਾਕੇ ਦੇ ਵਿੱਚ ਸਭ ਤੋਂ ਵੱਧ ਕਤਲੇਆਮ ਇਸ ਬੁੱਚੜ ਨੇ ਕੀਤਾ ਸੀ। ਪੰਜਾਬ ਦੇ ਵਿੱਚ ਜੋ ਕਤਲੇਆਮ ਹੋਇਆ, ਵੈਸੇ ਤਾਂ ਸਾਰੇ ਪੰਜਾਬ 'ਚ ਹੀ ਹੋਇਆ, ਪਰ ਮਾਝੇ ਦੇ ਵਿੱਚ ਖਾਸ ਤੌਰ ਤੇ ਜ਼ਿਆਦਾ ਹੋਇਆ। ਮਾਝੇ ਵਿੱਚੋਂ ਵੀ ਸਭ ਤੋਂ ਵੱਧ ਜਿਹੜਾ ਹੋਇਆ ਉਹ ਬਾਰਡਰ ਏਰੀਏ ਦੇ ਵਿੱਚ ਤਰਨਤਾਰਨ ਇਲਾਕੇ 'ਚ ਹੋਇਆ। ਤਰਨਤਾਰਨ ਇਲਾਕੇ ਦੇ ਵਿੱਚ ਇੱਕ ਤਾਂ ਚਲੋ ਅਜੀਤ ਸਿੰਘ ਸੰਧੂ, ਜਿਹਨੂੰ ਖੱਬੂ ਕਹਿੰਦੇ ਸੀ, ਉਸ ਬੁੱਚੜ ਜਿਹੜਾ ਕਿ ਬਿਲਕੁਲ ਹੇਠਲੇ ਪੁਲਸੀਏ ਤੋਂ ਤਰੱਕੀ ਕਰਦਾ SSP ਤੱਕ ਪਹੁੰਚਿਆ, ਰੈਂਕ ਤੱਕ, ਉਹਦੇ ਅਧੀਨ ਜਿੰਨੇ ਵੀ ਬੁੱਚੜ ਸੀਗੇ ਉਹਨਾਂ ਸਾਰਿਆਂ ਨੇ ਤਰਨਤਾਰਨ ਇਲਾਕੇ 'ਚ ਕਤਲੇਆਮ ਕੀਤਾ। ਤੇ ਸੂਬਾ ਇਹੋ ਜਿਹਾ ਜ਼ਾਲਮ ਸੀ ਜਿਹਦੇ ਬਾਰੇ ਅੱਜ ਨਿੱਕੀ ਜਦੋਂ ਗੱਲ ਸਾਹਮਣੇ ਆਉਂਦੀ ਆ ਤਾਂ ਰੌਂਗਟੇ ਖੜੇ ਹੋ ਜਾਂਦੇ ਆ ਬੰਦਿਆਂ ਕਿ ਜਦੋਂ ਉਹਨੇ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਚੱਕਿਆ ਹੋਇਆ ਸੀ ਕਿ ਬਾਬਾ ਚਰਨ ਸਿੰਘ ਨੂੰ ਪੇਸ਼ ਕਰਾਓ, ਤਾਂ ਇੱਕ ਦਿਨ ਉਹ ਵੀ ਆਇਆ ਜਦੋਂ ਵਿਚਾਲੇ ਬੰਦੇ ਪਾ ਕੇ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਨਾਲ ਜਾਂਦੇ ਆ, ਕੁਝ ਹੋਰ ਬੰਦੇ KPS ਗਿੱਲ ਨੂੰ ਤੇ ਬੇਅੰਤੇ ਮੁੱਖ ਮੰਤਰੀ ਨੂੰ ਮਿਲਦੇ, ਤੇ ਉੱਥੇ ਦੋਨੇ ਉਹ DGP ਤੇ CM ਇਹ ਕਹਿੰਦੇ ਨੇ ਕਿ ਜੀ ਅਸੀਂ ਉਹਦੀ ਬਦਲੀ ਕਰ ਦੇਣੀ ਆ ਥੋੜੇ ਦਿਨਾਂ ਤੱਕ, ਫੇਰ ਕੋਈ ਰਾਹ ਕੱਢ ਲਾਂਗੇ, ਅਜੇ ਤੁਸੀਂ ਪੇਸ਼ ਨਾ ਹੋਵੋ ਤੇ ਐਵੇਂ ਤੁਹਾਡਾ ਕੋਈ ਨੁਕਸਾਨ ਕਰ ਦੂ। ਤੇ ਇਹ ਵੀ ਅੱਜ ਗੱਲ ਮੀਡੀਆ 'ਚ ਆਈ ਹੈ ਕਿ ਉਸ ਮੌਕੇ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਜਿਹੜੇ ਕਿ
ਸਾਧ ਬਿਰਤੀ ਦੇ ਮਹਾਪੁਰਸ਼ ਟਾਈਪ ਸ਼ਖਸੀਅਤ ਸੀ। ਉਹਨਾਂ ਨੇ ਜਿਵੇਂ ਆਮ ਤੌਰ ਤੇ ਸੰਤਾਂ ਮਹਾਪੁਰਸ਼ਾਂ ਦਾ ਗੁਣੀ ਗਿਆਨੀਆਂ ਦਾ ਸੁਭਾਅ ਹੁੰਦਾ ਪ੍ਰਸ਼ਾਦ ਦੇ ਰੂਪ ਚ ਕੁਝ ਦੇਣਾ, ਤੇ ਉਹ KPS ਗਿੱਲ ਨੂੰ ਜਦੋਂ ਦਿੱਤਾ ਤਾਂ ਕਹਿੰਦੇ KPS ਗਿੱਲ ਨੇ ਗੋਡੀ ਹੱਥ ਲਾਇਆ, ਸਤਿਕਾਰ ਕੀਤਾ। ਇੱਕ ਪਾਸੇ KPS ਗਿੱਲ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਦਾ ਸਤਿਕਾਰ ਕਰਦਾ, ਦੂਜੇ ਪਾਸੇ ਆਪਣੇ ਆਪ ਨੂੰ ਇੰਨਾ ਬੇਵੱਸ ਸਮਝਦਾ ਕਿ ਮੈਂ ਅਜੀਤ ਸਿੰਘ ਸੰਧੂ ਤੋਂ ਤੈਨੂੰ ਬਚਾ ਨਹੀਂ ਸਕਦਾ, ਉਹਦੀ ਜਦੋਂ ਬਦਲੀ ਹੋ ਜਾਊਗੀ ਫੇਰ ਤੁਸੀਂ ਕੋਈ ਰਾਹ ਕੱਢ ਲਾਂਗੇ, ਉਹਨਾਂ ਟਾਈਮ ਟਾਲਾ ਮਾਰੂ। ਪਰ ਉਹ ਭਲੇਸੇ ਚ ਆ ਗਏ ਤੇ ਪੇਸ਼ ਹੋਣ ਦਾ ਮਨ ਬਣਾ ਲਿਆ। ਜਦੋਂ ਪਤਾ ਲੱਗਿਆ ਅਜੀਤ ਸਿੰਘ ਸੰਧੂ ਨਾਲ ਗੱਲ ਹੋਈ ਸੀ ਵਿਚੋਲੇ ਰਾਹੀਂ ਕਿ ਬਾਬਾ ਚਰਨ ਸਿੰਘ ਤੁਹਾਡੇ ਕੋਲੇ ਪੇਸ਼ ਹੋ ਸਕਦੇ ਆ, ਤੇ ਉਹ ਕਹਿੰਦਾ ਆ ਜਾਣ ਦਿਓ। ਰਾਸਤੇ ਦੇ ਵਿੱਚ ਇਹ ਸੂਬਾ ਬੁੱਚੜ ਖੜ ਗਿਆ ਤੇ ਉਹ ਜਿਹੜੀਆਂ ਗੱਡੀਆਂ ਚ ਆ ਰਹੇ ਸੀ ਉਹਦੇ ਚੋਂ ਬਾਬਾ ਚਰਨ ਸਿੰਘ ਨੂੰ ਕਿਡਨੈਪ ਕਰ ਲਿਆ ਕਿ ਜੇ ਉਹ ਪੇਸ਼ ਹੋਇਆ ਫਿਰ ਕਹਾਣੀ ਹੋਰ ਹੋਊਗੀ, ਅਸੀਂ ਇਹਨੂੰ ਰਾਹ 'ਚ ਚੱਕ ਲੈਣੇ। ਉਹ ਫਿਰ ਜੋ ਕੁਝ ਵਾਪਰਿਆ ਤੇ ਬਾਬੇ ਦੇ ਨਜ਼ਦੀਕੀ ਸਾਥੀ ਨਾਲ ਜਿਵੇਂ ਉਹਨੂੰ ਜੀਪਾਂ ਦੇ ਨਾਲ ਬੰਨ ਕੇ ਵਿਚਾਲਿਓਂ ਪਾੜਿਆ, ਤੇ ਜੋ ਕੁਝ ਇਸ ਪਰਿਵਾਰ ਨਾਲ ਵਾਪਰਿਆ ਜਾਂ ਹੋਰਾਂ ਨਾਲ ਵਾਪਰਿਆ ਉਹਦੀ ਸਾਰੀ ਜ਼ਿੰਮੇਵਾਰੀ ਇਸ ਸੂਬੇ ਦੇ ਸਿਰ ਤੇ। ਹੁਣ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਜਿਹੜੇ ਆ ਉਹਨਾਂ ਨੇ ਇਸ ਇਲਾਕੇ 'ਚ ਕਾਰ ਸੇਵਾ ਕਰਾਈ ਆ, ਗੁਰੂ ਘਰਾਂ ਦੀਆਂ ਇਮਾਰਤਾਂ ਬਣਵਾਈਆਂ ਨੇ, ਉਹਨਾਂ ਦੀ ਤਰਨਤਾਰਨ ਇਲਾਕੇ 'ਚ ਬੜੀ ਚੰਗੀ ਸਿੱਖੀ ਸੇਵਕੀ ਆ, ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ। ਹੁਣ ਇਹ ਸਾਫ਼ ਗੱਲ ਆ ਕਿ ਜੇ ਤਰਨਤਾਰਨ ਇਲਾਕੇ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਇਹਦਾ ਪ੍ਰੋਗਰਾਮ ਕਰਨ, ਹੁਣ ਸੰਸਕਾਰ ਕਿੱਥੇ ਕਰਨ? ਚਲੋ ਸੰਸਕਾਰ ਨੂੰ ਤਾਂ ਫੇਰ ਕੋਈ ਬੰਦੇ ਸਿਆਣਪ ਵਰਤਣ ਲੱਗ ਜਾਣਗੇ ਵੀ ਚਲੋ ਯਾਰ ਮਰ ਗਿਆ ਮਰਾ ਗਿਆ, ਇਹਦੀ ਮਿੱਟੀ ਆ ਜਿੱਥੇ ਮਰਜੀ ਇਹਨੂੰ ਫੂਕ ਦੇਣ। ਪਰ ਬਾਅਦ ਵਿੱਚ ਆਮ ਤੌਰ ਤੇ ਰਸਮਾਂ ਕਰ ਲਈ, ਇੱਕ ਉੱਥੇ ਅਰਦਾਸ ਕਰੀ ਦੀ ਆ, ਅਰਦਾਸ ਕਰਨ ਦੀ ਜ਼ਰੂਰਤ ਕਿਹੜਾ ਕਰੂਗਾ? ਤੇ ਜੇ ਅਰਦਾਸ ਕਰ ਵੀ ਲਈ, ਬਾਅਦ ਵਿੱਚ ਅਖੰਡ ਪਾਠ ਰੱਖ ਕੇ ਸਹਿਜ ਪਾਠ ਰੱਖ ਕੇ ਆਪਾਂ ਭੋਗ ਪਾਉਂਦੇ ਆ। ਭੋਗ ਪਾਉਣ ਲਈ ਗੁਰੂ ਸਾਹਿਬ ਦਾ ਸਰੂਪ ਚਾਹੀਦਾ। ਗੁਰਦੁਆਰਾ ਕਿਹੜਾ, ਕਿਹੜੀ ਗੁਰਦੁਆਰੇ ਦੀ ਕਮੇਟੀ ਆ ਤਰਨਤਾਰਨ ਇਲਾਕੇ ਚੋਂ ਜਿਹੜੀ ਇਹਨਾਂ ਨੂੰ ਸੂਬੇ ਬੁੱਚੜ ਲਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਦੀ ਹਿੰਮਤ ਕਰੂ? ਤੇ ਕਿਹੜੀ ਗੁਰਦੁਆਰਾ ਕਮੇਟੀ ਆਪਣੇ ਗ੍ਰੰਥੀ ਨੂੰ ਕਹਿ ਦੂਗੀ ਤੇ ਗ੍ਰੰਥੀ ਸਿੰਘ ਰਾਗੀ ਸਿੰਘ ਕਿਹੜਾ ਹਿੰਮਤ ਕਰ ਲੂ? ਇਹ ਹੋ ਸਕਦਾ ਜਿਵੇਂ ਘੋਟਣੇ ਦੇ ਭੋਗ ਤੇ ਸਾਥੀ ਸਿੰਘ ਮੇਰੇ ਪਹੁੰਚ ਗਏ ਸੀ, ਉਦੋਂ ਬਲਵੰਤ ਸਿੰਘ ਗੋਪਾਲੇ ਹੁਣੀ ਮਨਾਵੇ ਵਾਲੇ ਭਰਾ ਸਾਡੇ ਸਤਨਾਮ ਹੁਣਾਂ ਨੇ ਉੱਥੇ ਜਾ ਕੇ ਜਕਾਰੇ ਛੱਡੇ ਸੀ। ਇਹ ਨਾ ਹੋਵੇ ਵੀ ਭੋਗ ਮੌਕੇ ਇੱਥੇ ਵੀ ਹਜ਼ਾਰਾਂ ਸਿੱਖ ਸੰਗਤਾਂ ਜਿਹੜੀਆਂ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਦਾ ਸਤਿਕਾਰ ਕਰਦੀਆਂ ਨੇ ਉਹ ਪਹੁੰਚ ਜਾਣ, ਜਾਂ ਜਿਨ੍ਹਾਂ ਦੇ ਪਰਿਵਾਰ ਰੁਲਦੇ ਰਹੇ ਆ ਪਿਛਲੇ 30-35 ਸਾਲਾਂ ਤੋਂ, ਉਹ ਆਪਦੇ ਸਾਰੇ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਲੈ ਕੇ ਪਹੁੰਚ ਜਾਣ ਕਿ ਸਾਡੇ ਬੰਦੇ ਮਾਰੇ ਆ, ਤੁਸੀਂ ਇਹਨੂੰ ਕਿਹੜੇ ਹਿਸਾਬ ਨਾਲ ਕਹਿੰਦੇ ਹੋ ਵੀ ਇਹਦਾ ਭੋਗ ਬੜਾ ਸ਼ਰਧਾ ਸਤਿਕਾਰ ਨਾਲ ਪੈਣਾ ਚਾਹੀਦਾ। ਸੋ ਜਿਹੜਾ ਆਉਣ ਵਾਲੇ ਦਿਨ ਨੇ ਇਸ ਘਟਨਾ ਉੱਤੇ ਨਜ਼ਰ ਬਣਾਈ ਰੱਖਣ ਵਾਲੇ ਹੋਣਗੇ, ਕਿਉਂਕਿ ਮਰਨ ਤੋਂ ਬਾਅਦ ਵੀ ਉਹਦਾ ਖਹਿੜਾ ਨਹੀਂ ਛੁੱਟਿਆ। ਅੱਜ ਮੈਂ ਕਈ ਇੰਟਰਵਿਊ ਦੇਖੀਆਂ ਪਰਿਵਾਰਾਂ ਦੀਆਂ ਜਿਹੜੇ ਇਹਦੇ ਇਸ ਦੁਸ਼ਟ ਦੇ ਸੰਤਾਪ ਦਾ ਸ਼ਿਕਾਰ ਬਣੇ ਆ ਨਾ, ਸਾਰੇ ਹੀ ਤਕਰੀਬਨ ਇਹ ਗੱਲ ਕਹਿੰਦੇ ਸੁਣੇ ਆ। ਨਹੀਂ ਆਮ ਤੌਰ ਤੇ ਆਪਾਂ ਕਹਿੰਦੇ ਆ ਬਈ ਜਿਹੜਾ ਮਰ ਗਿਆ ਹੁਣ ਉਹਦੇ ਨਾਲ ਕਾਹਦਾ ਰੋਸਾ, ਆਪਾਂ ਕਹਿੰਦੇ ਆ ਜੀ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ। ਇਹ ਸਾਰੀਆਂ ਗੱਲਾਂ ਵਧੀਆ ਨੇ, ਪਰ ਦੇਖੋ ਤੁਸੀਂ ਇਹਨੇ ਕਿੰਨਾ ਕੁ ਤੜਫਾਏ ਹੋਣੇ ਆ ਲੋਕ। ਤੇ ਜਿਹਨੂੰ ਵੀ ਇੰਟਰਵਿਊ ਕਰਨ ਲਈ ਚੈਨਲ ਵਾਲੇ ਪਹੁੰਚੇ ਆ, ਹਰੇਕ ਨੇ ਇਹੀ ਕਿਹਾ ਵੀ ਸੂਬੇ ਦਾ ਜੋ ਚਾਲ ਚੱਲਣ ਰਿਹਾ, ਜੋ ਇਹਨੇ ਸੰਤਾਪ ਦਿੱਤਾ, ਸਾਨੂੰ ਲੱਗਦਾ ਕਿ ਉਹ ਸੌਖਾ ਛੁੱਟ ਗਿਆ। ਸਾਨੂੰ ਲੱਗਦਾ ਉਹ ਸੌਖਾ ਛੁੱਟ ਗਿਆ। ਜਿੰਨਾ ਵੱਡਾ ਕਹਿਰ, ਜਿੱਡਾ ਜ਼ੁਲਮ ਉਹਨੇ ਕੀਤਾ, ਹਰੇਕ ਨੂੰ ਆਪ ਦਾ ਦੁੱਖ ਵੱਡਾ ਲੱਗਦਾ। ਇੱਕ ਮਾਲੂਵਾਲ ਪਿੰਡ ਤੋਂ ਪਰਮਜੀਤ ਸਿੰਘ ਦੀ ਆ ਹੁਣੇ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦਾ ਵੀ ਮੈਂ ਆਪਦੇ ਭਰਾ ਨਾਲ ਵੱਡੇ ਨਾਮੇ ਤੋਂ 2 ਸਾਲ ਵੱਡਾ ਸੀ, ਬਲਜੀਤ ਕਹਿੰਦਾ ਅਸੀਂ ਕੋਈ ਘਰੋਂ ਮਾਲੂਵਾਲ ਤੋਂ ਨਾ ਘਰ ਦਾ ਸਮਾਨ ਸੱਤੂ ਖਾਦ ਖੂਦ ਹੋਰ ਚੀਜ਼ਾਂ ਲੈਣ ਲਈ ਝਬਾਲ ਉਤਰੇ, ਝਬਾਲ ਪਹੁੰਚੇ, ਉਤਰੇ ਹੀ ਆ ਜੇ ਤੇ ਉੱਥੇ ਕੋਲ ਹੀ ਥਾਣਾ ਸੀਗਾ ਤੇ ਉੱਥੇ ਹੀ ਪੁਲਿਸ ਵਾਲਿਆਂ ਨੇ ਦੇਖ ਲਿਆ ਤੇ
ਬਲਜੀਤ ਨੂੰ ਧੂ ਕੇ ਲੈ ਗਏ ਥਾਣੇ 'ਚ। ਅਸੀਂ ਅੰਦਰ ਗਏ ਤੇ ਉਹ ਪੁੱਛਿਆ ਵੀ ਇਹਨੂੰ ਕਿਉਂ ਲੈ ਆਏ, ਕਹਿੰਦਾ ਮੈਂ ਰੌਲਾ ਪਾਇਆ। ਕਹਿੰਦਾ ਵੀ ਮੈਂ ਚੱਲਿਆ ਹੁਣ ਸੂਬਾ, ਕਹਿੰਦਾ ਥਾਣੇਦਾਰ ਮੈਂ ਚੱਲਿਆ ਕਿਸੇ ਕੰਮ, ਅਦਾਲਤੀ ਚੱਕਰ ਆ, ਤੁਸੀਂ 4 ਵਜੇ ਆ ਜਾਓ। 4 ਵਜੇ ਤੱਕ ਬੈਠੇ ਰਹੇ, ਕੋਈ ਗੱਲਬਾਤ ਨਹੀਂ, ਕੱਲ ਨੂੰ ਆ ਜਿਓ। 10-15 ਦਿਨ ਹਰ ਰੋਜ਼ ਸਵੇਰੇ ਸ਼ਾਮ ਉਹਨੂੰ ਮਿਲਣਾ। ਉਹ ਪੂਰੀ ਤਰ੍ਹਾਂ ਤਸੀਹੇ ਦਿੱਤੇ ਗਏ ਉਹਨੂੰ। ਫਿਰ ਇੱਕ ਭਰਾ ਇਹਨਾਂ ਦਾ ਫੌਜ ਵਿੱਚ ਸੀ, ਪਰਮਜੀਤ ਦਾ, ਬਲਜੀਤ ਤੋਂ ਬਗੈਰ ਬਲਜੀਤ ਅੰਦਰ ਸੀ। ਉਹਨੂੰ ਫੌਜ ਦੇ ਵਿੱਚੋਂ ਅਸਾਮ ਰਾਈਫਲਸ ਜਾਂ ਫੌਜ ਦੇ ਵਿੱਚ ਸੀ ਉਹ, ਜਦੋਂ ਆਇਆ ਉਹ ਆਪਦੇ ਨਾਲ ਖਾਲੜਾ ਸੈਕਟਰ ਤੋਂ ਉਹਨੂੰ ਚਿੱਠੀ ਮਿਲੀ, ਆਪਦੇ ਸੈਂਟਰ ਤੋਂ ਜਿੱਥੇ ਉਹ ਜੌਬ ਕਰਦਾ ਸੀ, ਉਹ ਆਪਦੇ ਨਾਲ ਦੇ ਕਰਨਲ ਨੂੰ ਨਾਲ ਲੈ ਕੇ, ਫੌਜ ਦੇ ਹੋਰ ਅਫਸਰਾਂ ਨੂੰ ਨਾਲ ਲੈ ਕੇ ਇਹਨਾਂ ਨੂੰ ਮਿਲਿਆ। ਕੋਈ ਤਸੱਲੀ ਵਾਲਾ ਜਵਾਬ ਨਹੀਂ ਮਿਲਿਆ। ਫੌਜੀ ਭਰਾ ਵੀ, ਫੌਜ ਵਾਲੇ ਵੀ ਲੱਗੇ ਰਹੇ, ਪਰ ਦੇਖੋ ਕੋਈ ਪੈਰਵਾਈ ਦੇ ਵਿੱਚ ਕਸਰ ਨਹੀਂ ਛੱਡੀ। ਆਖਰ ਇਹਨਾਂ ਨੇ ਨਾ ਉਹਦੀ ਲਾਸ਼ ਦਿੱਤੀ ਤੇ ਨਾ 32 ਸਾਲ ਹੋ ਗਏ। ਅੱਜ ਜਦੋਂ ਉਹ ਇੰਟਰਵਿਊ 'ਚ ਉਹਨੇ ਕਿਹਾ ਨਾ, ਸੁਣ ਕੇ ਤੁਸੀਂ ਸੁਣੋ ਇੱਕ ਵਾਰੀ ਜ਼ਰੂਰ ਉਸ ਨੌਜਵਾਨ ਦੀ ਉਸ ਗੱਲ ਨੂੰ ਸਾਰੀ, ਬੰਦੇ ਦਾ ਕਾਲਜਾ ਪਟ ਜਾਂਦਾ ਗੱਲ ਕਹਿਣ ਲੱਗਿਆ ਤੇ ਸੁਣਨ ਲੱਗੇ। ਬੜੀ ਸਹਿਜ ਨਾਲ ਕਹਿੰਦਾ 7-8-91 ਦੀ ਗੱਲ ਸੁਣੋ ਤੁਸੀਂ, ਕਿਆ ਬੰਦਾ ਮਤਲਬ ਭੁੱਲ ਇੰਨੀ ਉਹਦੇ ਗੱਲ ਰਵਾ ਹੋਈ ਆ ਜ਼ੁਬਾਨ ਤੇ ਉਹਦੇ ਵੀ ਆਹ ਤਰੀਕ ਏਦਾਂ ਹੋਇਆ। ਅਸੀਂ ਦੋਨੇ ਭਰਾ ਕਹਿੰਦਾ ਉੱਥੇ ਗਏ ਸੀ ਚਵਾਲ, ਉੱਥੋਂ ਫੜ ਲਿਆ ਮੇਰੇ ਨਾਲ। ਏਦਾਂ ਹੀ ਪੰਜਾਬ ਦੇ ਪਿੰਡਾਂ ਚੋਂ, ਸੜਕਾਂ ਤੋਂ, ਬਾਜ਼ਾਰਾਂ ਚੋਂ, ਦਫ਼ਤਰਾਂ ਚੋਂ, ਦੁਕਾਨਾਂ ਚੋਂ, ਸਕੂਲਾਂ ਚੋਂ, ਕਾਲਜਾਂ ਚੋਂ ਚੱਕ ਚੱਕ ਕੇ ਹਜ਼ਾਰਾਂ ਬੰਦੇ ਇਹਨਾਂ ਨੇ ਮਾਰ ਸਕੇ। ਇਸ ਬਾਰਡਰ ਦੀ ਬੈਲਟ 'ਚ, ਤਰਨ ਦੀ ਬੈਲਟ ਵਿੱਚ 20-20 ਸਾਲ ਬਰਾਤ ਨਹੀਂ ਚੜੀ ਕੋਈ, ਜੋ ਜ਼ੁਲਮ ਇਸ ਸੂਬੇ ਵਰਗੇ ਬੁੱਚੜਾਂ ਨੇ ਕੀਤਾ। ਤੇ ਇਸ ਕੇਸ ਦਾ 32 ਸਾਲ ਲੜਾਈ ਲੜਨ ਤੋਂ ਬਾਅਦ 5 ਸਾਲ ਸਜ਼ਾ ਸੁਣਾਈ ਉਹਨੂੰ। ਜਿਹੜੇ ਕੇਸਾਂ 'ਚ ਉਹਨੂੰ ਸਜ਼ਾ ਹੋਈ ਆ, 5-6 ਕੇਸਾਂ 'ਚ ਸਜ਼ਾ ਹੋਈ ਆ, ਹਜੇ ਬਾਕੀ ਤਾਂ ਚੱਲਦੇ ਸੀ ਸੂਬੇ ਤੇ, ਉਹਨੂੰ 5 ਸਾਲ ਸਜ਼ਾ ਹੋਈ। ਤੇ ਇਸੇ ਤਰੀਕੇ ਨਾਲ ਹੋਰ ਕਈ ਕੇਸ ਆ, ਕਿਸੇ 'ਚ 7 ਸਾਲ, ਕਿਸੇ 'ਚ 10 ਸਾਲ। ਕਮਾਲ ਦੀ ਗੱਲ ਆ, ਬੰਦੇ ਚੱਕ ਕੇ ਗਾਇਬ ਕਰ ਦਿੱਤੇ, ਲਾਸ਼ਾਂ ਘਰਦਿਆਂ ਨੂੰ ਦਿੱਤੀਆਂ ਨਹੀਂ, ਸਾਬਤ ਕਰ ਦਿੱਤਾ। ਇੱਕ ਗੱਲ ਹੋਰ ਹੈ, ਮੈਂ ਜਦੋਂ KPS ਗਿੱਲ ਪੰਜਾਬ ਦਾ ਬੁੱਚੜ ਕਿਤਾਬ ਲਿਖੀ ਸੀ, ਉਦੋਂ ਵੀ ਇਹ ਗੱਲ ਕਹੀ ਸੀ, ਕਿਉਂਕਿ ਉਹਦੇ 'ਚ ਮੈਂ ਲਿਸਟ ਛਾਪੀ ਸੀ ਉਹਨਾਂ ਸਾਰੇ ਜ਼ਾਲਮਾਂ ਦੀ ਜਿਨ੍ਹਾਂ ਨੂੰ ਭਾਰਤੀ ਅਦਾਲਤਾਂ ਨੇ ਸਜ਼ਾ ਦਿੱਤੀ। ਮੈਂ ਆਪਦੇ ਕੋਲੋਂ ਉਹੀ ਨਹੀਂ ਕਹੀ ਗਿਆ ਵੀ ਮੈਂ ਜੀ ਫਲਾਣੇ ਦੇ ਕਹਿਣ ਤੇ ਕਹਿਣਾ ਕਿ ਉਹਨੇ ਸਾਡਾ ਮੁੰਡਾ, ਨਾ, CBI ਦੀਆਂ ਅਦਾਲਤਾਂ ਨੇ, ਭਾਰਤ ਦੀਆਂ ਅਦਾਲਤਾਂ ਨੇ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ, ਉਹਨਾਂ ਦੋਸ਼ਟਾਂ ਦੀ ਮੈਂ ਲਿਸਟ ਛਾਪੀ ਸੀ। ਪੱਤਰਕਾਰਾਂ ਨੇ ਪੁੱਛਿਆ ਸੀ ਕਿ ਜੀ ਇਹਨਾਂ ਨੇ ਤਾਂ ਜਿਹੜਾ ਜ਼ੁਲਮ ਕੀਤਾ, ਜਿਹੜੇ ਮੁਕਾਬਲੇ ਬਣਾਏ, ਉਹਨਾਂ 'ਚ ਸਜ਼ਾਵਾਂ ਹੋ ਗਈਆਂ, ਤੇ ਬਾਕੀ ਉਦੋਂ ਇਹੀ ਜਵਾਬ ਮੈਂ ਦਿੱਤਾ ਸੀ ਕਿ ਜੇ 1978 ਤੋਂ ਪਹਿਲਾਂ, ਚਲੋ 1981 ਵਾਲਾ ਆਪਾਂ ਮੰਨਦੇ ਹਾਂ, ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਜਦੋਂ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਕਤਲ ਕੀਤਾ ਇਹਨਾਂ ਨੇ, ਆ ਇੱਥੇ ਵੱਲੇ ਕੋਲੇ ਉਹਦੀ ਲਾਸ਼ ਸੁੱਟਦੀ ਸੀ। 1981 ਤੋਂ ਹੁਣ ਤੱਕ ਦੇ ਸਾਰੇ ਜਿਹੜੇ ਪੁਲਿਸ ਮੁਕਾਬਲੇ ਆ, ਜੇ ਉਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਇੱਕ ਵੀ ਮੁਕਾਬਲਾ ਇਹਨਾਂ ਦਾ ਜਿਹੜਾ ਉਹ ਸੱਚਾ ਨਹੀਂ ਨਿਕਲਣਾ। ਸਾਰਿਆਂ 'ਚ ਦੋਸ਼ੀਆਂ ਨੂੰ ਸਜ਼ਾਵਾਂ ਹੋਣਗੀਆਂ ਤੇ ਸਾਰੇ ਪੁਲਿਸੀਏ ਅੰਦਰ ਹੋਣ। ਜਿੰਨੇ ਆਹ ਆਪਦੇ ਆਪ ਨੂੰ ਘੈਂਟ ਬੱਬਰ ਸ਼ੇਰ ਸਮਝਦੇ ਆ ਨਾ ਪੁਲਿਸੀਏ, ਸਭ ਅੰਦਰ ਹੋਣਗੇ। ਕਿਉਂ? ਕਿਉਂਕਿ ਇਹਨਾਂ ਨੇ ਹਰੇਕ ਵਾਰ ਫੜ ਕੇ ਬੰਦੇ ਮਾਰੇ, ਝੂਠੇ ਪੁਲਿਸ ਮੁਕਾਬਲੇ ਬਣੇ। ਤੇ ਜਿੰਨੇ ਕ ਖਾਲੜਾ ਸਾਹਿਬ ਦੀ ਟੀਮ ਨੇ ਤੱਥ ਇਕੱਠੇ ਕਰਕੇ ਕੇਸ ਬਣਾਏ, ਉਹਨਾਂ ਸਾਰਿਆਂ ਨੂੰ ਤਾਂ ਪਹਿਲੀ ਗੱਲ ਤਾਂ ਖਾਲੜਾ ਸਾਹਿਬ ਨੇ ਵੀ ਸਾਰੇ ਪੰਜਾਬ ਦੇ ਨਹੀਂ ਸੀ ਇਕੱਠੇ ਕਰ ਸਕੇ। ਫਿਰ ਉਹਦੇ ਵਿੱਚੋਂ ਵੀ ਜਦੋਂ ਬਾਅਦ 'ਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਹ ਸਾਰਾ ਕੀਤਾ ਤਾਂ ਦੋ ਉਦੋਂ ਜੱਜਮੈਂਟਾਂ ਆਈਆਂ, ਦੋ ਡਾਇਰੈਕਸ਼ਨਾਂ ਆਈਆਂ। ਇੱਕ ਤਾਂ ਕੁਝ ਕੇਸ ਜਿਹੜੇ ਸੀ CBI ਦੇ ਹਵਾਲੇ ਕਰਤੇ, ਉਹ ਸਾਰੇ ਨਹੀਂ ਸੀ ਕੀਤੇ। ਜਿਹੜੇ ਖਾਲੜਾ ਸਾਹਿਬ ਵਾਲੀ ਫਾਈਲ ਸੀ, ਲਿਸਟ ਸੀ, ਉਹਦੇ ਵਿੱਚੋਂ ਕੁਝ ਕੇਸ ਜਿਹੜੇ ਸੀ ਉਹ CBI ਨੇ ਲੜਿਆ ਤੇ ਉਹਨਾਂ ਸਾਰਿਆਂ 'ਚੋਂ ਸਜ਼ਾਵਾਂ ਹੋ ਰਹੀਆਂ। ਸੋ ਇਹ ਗੱਲ ਯਕੀਨਨ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਦੇ ਸਾਰੇ ਮੁਕਾਬਲੇ ਜੇ ਅੱਜ ਚੈਲੰਜ ਹੋ ਜਾਂਦੇ ਤਾਂ ਸਾਰਿਆਂ 'ਚ ਹੀ ਸਜ਼ਾਵਾਂ ਹੋਣੀਆਂ ਸੀ, ਕਿਉਂਕਿ ਹੁਣ ਤੱਕ ਇੱਕ ਵੀ ਦੋਸ਼ੀ CBI ਦੀ ਕਿਸੇ ਜਿਹੜੀ ਆ ਚੱਲੇ ਆ ਮੁਕੱਦਮੇ, ਇਹਨਾਂ 'ਚੋਂ ਬਰੀ ਨਹੀਂ। ਹੁਣ ਅਗਲੀ ਗੱਲ,
ਇਹਨਾਂ ਬੁੱਚੜ ਪੁਲਸੀਆਂ ਦੇ ਭਰਾ ਭਤੀਜੇ ਭਾਣਜੇ ਭਾਣਜੀਆਂ ਬਹੁਤੇ ਤਾਂ ਬਾਹਰਲੇ ਮੁਲਕਾਂ 'ਚ ਸੈੱਟ ਹੋਏ ਬੈਠੇ ਨੇ। ਉੱਥੇ ਦੇ ਮਾਹੌਲ ਵਿੱਚ ਕਿਉਂਕਿ ਉਹਨਾਂ ਨੂੰ ਅਕਲ ਆ ਗਈ ਕਿ ਹਿਊਮਨ ਰਾਈਟਸ ਵਾਇਲੇਸ਼ਨ ਕੀ ਹੁੰਦੀ ਆ, ਮਨੁੱਖੀ ਹੱਕਾਂ ਦਾ ਘਾਣ ਕੀ ਹੁੰਦਾ। ਉਹ ਉੱਥੇ ਦੱਸਦੇ ਹੀ ਨਹੀਂ ਹੈਗੇ ਕਿ ਅਸੀਂ ਇਹਨਾਂ ਬੁੱਚੜਾਂ ਦੇ ਪਰਿਵਾਰਕ ਮੈਂਬਰ, ਉਹ ਲੁਕਦੇ ਆ। ਪਿੱਛੇ ਜੇ ਜਿਹੜਾ ਗੁਰਮੇਲ ਬਾਈ ਆ, ਉਹਦੀ ਜਦੋਂ ਪਤਾ ਲੱਗਿਆ ਵੀ ਇਹ ਉਹਦੀ ਫੋਟੋ ਆਈ, ਮੈਂ ਫੇਸਬੁੱਕ ਤੇ ਦੇਖੀ ਤੇ ਕਿਸੇ ਨੇ ਜਦੀ ਮੈਨੂੰ ਦੱਸਿਆ, ਕਹਿੰਦੇ ਜਿਹਦੀ ਤੂੰ ਆ ਫੋਟੋ ਪਾਈ ਆ ਤਾਂ ਗੁਰਮੇਲ ਬਾਈ ਬੜਾ ਬੁੱਚੜ ਹੁੰਦਾ ਸੀ, ਉਹੀ ਆ। ਕਿਉਂਕਿ ਬਾਈ ਉਹਨੇ ਆਪਦਾ ਲਕੋ ਲਿਆ ਸੀ। ਅਖੀਰ ਉਹਦੀ ਚਰਚਾ ਛਿੜੀ ਜਿਹੜੇ ਗੁਰਦੁਆਰੇ ਵਿੱਚ ਉਹਦਾ ਪ੍ਰੋਗਰਾਮ ਸੀ, ਜਿੱਥੇ ਉਹਦੀ ਲਾਸ਼ ਦਾ ਸੰਸਕਾਰ ਹੋਣਾ ਸੀ। ਸਾਰੇ ਲੋਕ ਹੈਰਾਨ ਪਰੇਸ਼ਾਨ ਵੀ ਇੱਥੇ ਤਾਂ ਸਾਨੂੰ ਪਤਾ ਹੀ ਨਹੀਂ ਵੀ ਇਹ ਉਹ ਬੁੱਚੜ ਤੇ ਜ਼ਾਲਮ ਪੁਲਸੀਆ ਵਾ। ਇਵੇਂ ਹੀ ਬਾਹਰਲੇ ਮੁਲਕਾਂ 'ਚ ਸਾਡੇ ਵਾਲੇ ਕੇਸ ਵਿੱਚ ਜਿਹੜੇ ਸ਼ਿੰਗਾਰ ਬੰਬ ਕਾਂਡ ਵਾਲੇ ਸੀ, ਉਹਨਾਂ ਬਾਰੇ ਮੈਨੂੰ ਪਿੱਛੇ ਜੇ ਪਤਾ ਲੱਗਿਆ ਵੀ ਕੋਈ ਇੱਕ ਦੋ ਕੈਨੇਡਾ ਗਏ ਨੇ, ਇੱਕ ਦੋ ਅਮਰੀਕਾ ਗਏ ਨੇ, ਹਾੜਕੂਆਂ ਤੋਂ ਖਤਰਾ ਕਹਿੰਦੇ ਸਨ। ਸੋ ਜਿਹੜੇ ਇਹ ਬਾਹਰਲੇ ਮੁਲਕਾਂ 'ਚ ਗਏ ਨੇ, ਚਾਹੇ ਪੁਲਸੀਏ ਆਪ, ਚਾਹੇ ਉਹਨਾਂ ਦੇ ਟੱਬਰ, ਚਾਹੇ ਉਹਨਾਂ ਦੇ ਪਰਿਵਾਰਕ ਮੈਂਬਰ ਆ, ਉਹ ਉੱਥੇ ਜਾ ਕੇ ਨਹੀਂ ਦੱਸਦੇ ਬਈ ਸਾਡੇ ਅਸੀਂ ਪੰਜਾਬ 'ਚ ਕੀ ਕਰਕੇ ਆਏ। ਹੁਣ ਜਿਹੜੇ ਇੱਥੇ ਰਹਿ ਗਏ ਉਹਨਾਂ ਨੂੰ ਵੀ ਖਤਰਾ ਵੀ ਸਾਨੂੰ ਕੋਈ, ਜਿਵੇਂ ਆ ਹੁਣ ਪੱਜ ਬਣੀ ਗਿਆ ਨਾ ਸੂਬੇ ਨੂੰ, ਅੰਦਰ ਭਾਈ ਸੰਦੀਪ ਸਿੰਘ ਸਨੀ ਨੇ ਸੇਵਾ ਕਰਤੀ। ਇਹ ਵੱਖਰੀ ਗੱਲ ਆ ਕਿ ਬਾਅਦ ਵਿੱਚ ਭਾਈ ਸੰਦੀਪ ਸਿੰਘ ਸਨੀ ਨਾਲ ਵੀ ਕਾਫੀ ਜ਼ਿਆਦਾ ਮਾਰ ਕੁੱਟ ਕੀਤੀ ਆ, ਉਹ ਵੀ ਕੇਸ ਬਣੂਗਾ ਇਹਨਾਂ ਜ਼ਾਲਮਾਂ ਤੇ, ਉਹਦੇ 'ਚ ਵੀ ਸਜ਼ਾ ਹੋਣੀ ਹੈ। ਇੰਨੇ ਦਿਨ ਜਿਹੜਾ ਉਹਨੂੰ ਪੇਸ਼ ਨਹੀਂ ਸੀ ਕਰਦੇ ਜਾਂ ਬੁਲਾਉਂਦੇ ਨਹੀਂ ਸੀ, ਇਸੇ ਕਰਕੇ ਨਹੀਂ ਸੀ ਕਰਦੇ। ਅੱਜ ਉਹਨੂੰ ਸੰਗਰੂਰ ਜਿਹੜਾ ਹੈਗਾ ਜੇਲ੍ਹ 'ਚ ਸ਼ਿਫਟ ਕਰਨ ਤੋਂ ਬਾਅਦ ਮੈਡੀਕਲ ਕਰਾਉਣ ਲੈ ਕੇ ਆਏ ਨੇ, ਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਮੁਕੱਦਮਾ ਤਾਂ ਉਹ ਚੱਲਣਾ ਹੀ ਹੈ। ਉਹ ਤਾਂ ਜਿਹੜੇ ਆ ਵਕੀਲ ਨੇ ਉਹਨਾਂ ਨੇ ਇਹ ਸਾਰੇ ਟੰਗ ਦੇਣੇ ਆ, ਜਿਨ੍ਹਾਂ ਜਿਨ੍ਹਾਂ ਦੇ ਉਹ ਨਾਂ ਲੈ ਰਹੇ ਨੇ, ਸਾਰਿਆਂ ਦੇ ਨਾਂ ਭਾਈ ਸੰਦੀਪ ਸਿੰਘ ਸਨੀ ਨੇ ਆਪਦੇ ਪਰਿਵਾਰ ਨੂੰ ਦੱਸੇ ਆ, ਤੇ ਉਹਦੇ ਭਰਾਵਾਂ ਨੇ, ਮਨਦੀਪ ਹੋਣਾ ਨੇ, ਸਾਰੀ ਦੁਨੀਆ ਨੂੰ ਦੱਸੇ ਆ। ਉਹਨਾਂ ਜ਼ਾਲਮਾਂ ਨੂੰ ਲਾਜ਼ਮੀ ਤੌਰ ਤੇ ਸਜ਼ਾਵਾਂ ਹੋਣੀਆਂ ਨੇ, ਕਿਉਂਕਿ ਅੰਦਰ ਇਹ ਕਰਨਾ ਸੌਖਾ, ਭੁਗਤਣਾ ਪੈਂਦਾ। ਖੈਰ, ਇਹ ਜਿਹੜੇ ਇੱਥੇ ਪਰਿਵਾਰਕ ਮੈਂਬਰ ਉਹਨਾਂ ਬੁੱਚੜ ਪੁਲਸੀਆਂ ਦੇ ਰਹਿ ਗਏ, ਜਿਨ੍ਹਾਂ ਨੇ ਬੀਤੇ ਦੌਰ ਵਿੱਚ ਜਲਾਦਾਂ ਵਾਂਗੂ ਜ਼ੁਲਮ ਕੀਤਾ ਹੈ, ਉਹਨਾਂ ਜਲਾਦਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਬਹੁਤਿਆਂ ਨੂੰ ਇੱਥੇ ਸਰਕਾਰੀ ਨੌਕਰੀਆਂ ਦਿੱਤੀਆਂ ਹੋਈਆਂ। ਕਈਆਂ ਦੇ ਬਾਰੇ ਜਦੋਂ ਪਤਾ ਲੱਗਦਾ ਕਿ ਆਹ ਤਾਂ ਫਲਾਨੇ ਦੀ ਕੁੜੀ ਆ, ਆਹ ਫਲਾਨੇ ਦਾ ਮੁੰਡਾ, ਆ ਥੋੜੇ ਦਿਨ ਹੋਏ ਕਿਸੇ ਵਕੀਲ ਸਾਹਿਬ ਦੇ ਨਾਲ ਗੱਲ ਚੱਲੀ ਕਿਸੇ ਕੇਸ ਦੇ ਮੁਤਲਕ, ਤੇ ਮੈਂ ਉੱਥੇ ਆਖਿਆ ਵੀ ਯਾਰ ਅਦਾਲਤਾਂ 'ਚ ਕੀ ਜਾਈਏ। ਠੀਕ ਆ, ਭਾਈ ਨਾਰਾਇਣ ਸਿੰਘ ਚੌੜੇ ਦਾ ਜਿਹੜਾ ਬੇਟਾ ਬਾਜਵਾ ਵਕੀਲ, ਤੇ ਉਹ ਵਧੀਆ ਇਹਨਾਂ ਨਾਲ ਸਰਬਜੀਤ ਸਿੰਘ ਵੇਰਕੇ ਉਹਨਾਂ ਨਾਲ ਰਲ ਕੇ ਪੈਰਵਾਈਆਂ ਕਰਨ ਲੱਗ ਪਿਆ। ਚੰਗੀ ਗੱਲ ਆ, ਮੰਝਪੁਰ ਸਾਹਿਬ ਵੀ ਲੱਗੇ ਹੋਏ ਨੇ। ਪਰ ਜਦੋਂ ਸਰਜੀਤ ਬਾਜੀਗਰ ਨਾਂ ਦੇ ਥਾਣੇਦਾਰ ਨੇ ਆਪ ਕਿਹਾ ਸੀ ਵੀ ਆਹ 70 ਝੂਠੇ ਪੁਲਿਸ ਮੁਕਾਬਲੇ ਮੈਂ ਮਹਿਤਾ ਚੌਕ ਦੇ ਇਲਾਕੇ 'ਚ ਕੀਤੇ ਆ ਤੇ ਮੇਰੀ ਕੋਈ ਸੁਣਵਾਈ ਨਹੀਂ ਕਰਦਾ, ਉਹਨੇ ਵਕੀਲ ਆਪਣੇ ਰੰਧਾਵਾ ਸਾਹਿਬ ਦੇ ਨਾਲ ਰਲ ਕੇ ਹਾਈ ਕੋਰਟ 'ਚ ਲਿਖ ਕੇ ਦਿੱਤਾ ਸੀ, ਜਿਵੇਂ ਪੈਂਕੀ ਕੈਟ ਨੇ ਇੱਕ ਵਾਰੀ ਲਿਖ ਕੇ ਦਿੱਤਾ ਸੀ, ਬਾਅਦ 'ਚ ਭਾਵੇਂ ਮੁੱਕਰ ਗਿਆ ਸੀ ਉਹ ਅਦਾਲਤ 'ਚ, ਹਾਈ ਕੋਰਟ 'ਚ ਉਹਨੇ ਵੀ ਦਿੱਤਾ ਸੀ ਵੀ ਆਹ ਮੈਂ ਪੁਲਿਸ ਮੁਕਾਬਲੇ ਕੀਤੇ। ਉਹ ਅਦਾਲਤ ਨੇ ਡਿਕਲਾਈਨ ਕਰਤਾ ਸੀ, ਉਹ ਤੇ ਸੁਣਵਾਈ ਨਹੀਂ ਸੀ ਕੀਤੀ, ਜਿਹੜਾ ਸਰਜੀਤ ਬਾਜੀਗਰ ਨੇ 70 ਝੂਠੇ ਪੁਲਿਸ ਮੁਕਾਬਲਿਆਂ ਦਾ ਬਿਉਰਾ ਦਿੱਤਾ ਸੀ। ਉਹ ਗੱਲ ਜਦੋਂ ਮੈਂ ਕਰ ਰਿਹਾ ਸੀ ਤਾਂ ਉਹ ਵਕੀਲ ਮੈਨੂੰ ਹੱਸ ਕੇ ਕਹਿੰਦਾ, ਘੁਮਾਣ ਸਾਹਿਬ ਕਿਹੜੇ ਚੱਕਰਾਂ 'ਚ ਫਿਰਦੇ ਹੋ, ਉਹਦੇ ਨਾਲ ਵੀ ਸੈਟਲਮੈਂਟ ਕਰ ਲਈ ਸਰਕਾਰ ਨੇ। ਕਹਿੰਦਾ ਜਿਹੜਾ ਫਲਾਨਾ ਬੜਾ ਸਾਊ ਜਿਹਾ ਸਿੱਖਾਂ ਦੇ ਵਿੱਚ ਮੰਨਿਆ ਜਾਂਦਾ ਪੁਲਿਸੀਆ ਅਫਸਰ ਵੀ ਇਹ ਬੜਾ ਬੀਬਾ, ਉਹਨੇ ਕਿਰਪਾ ਕੀਤੀ ਆ ਤੇ ਸਰਜੀਤ ਬਾਜੀਗਰ ਦੀ ਕੁੜੀ ਨੂੰ ਪੁਲਿਸ 'ਚ ਥਾਣੇਦਾਰ ਭਰਤੀ ਕਰ ਲਿਆ। ਇਵੇਂ ਹੀ ਹੋਰ ਬੜੇ ਨੇ ਜਿਹੜੇ ਤੁਸੀਂ ਕਹਿੰਦੇ ਹੋ ਨਾ ਕਿ ਫਲਾਨਾ ਰੋਂਦਾ ਪਿੱਟਦਾ, ਬਾਅਦ ਵਿੱਚ ਉਹਨਾਂ ਦੇ ਨਿਆਣੇ ਪੁਲਿਸ 'ਚ ਭਰਤੀ ਕਰ ਲੈਂਦੇ। ਇੱਕ ਪਿੱਛੇ ਜੇ ਪਰਮਜੀਤ ਕਾਲਾ ਉਹਦਾ ਨਾਂ ਆ, ਇੱਥੇ ਕਚਹਿਰੀਆਂ ਕੋਲੇ ਖੜਾ ਹੁੰਦਾ ਸੀ, ਟ੍ਰੈਫਿਕ ਪੁਲਿਸ 'ਚ ਸੀਗਾ, ਉਹ ਪਿੱਟਦਾ ਸੀ ਨਾ, ਪਿਛਲੇ 2 ਸਾਲ ਪਹਿਲਾਂ ਵੀਡੀਓ ਆਈ ਸੀ ਉਹਦੀ ਕਿ ਮੈਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਸਮੇਤ ਇੰਨੇ ਜਾਣੇ ਬੰਦੇ ਮਾਰੇ, ਆਹ ਕੀਤਾ ਉਹ ਕੀਤਾ, ਮੇਰੀ ਕੋਈ ਸੁਣਵਾਈ ਨਹੀਂ।
ਉਹਨੂੰ ਵੀ ਉਹਦੇ ਮੁੰਡੇ ਕੁੜੀਆਂ ਨੂੰ ਕਿਤੇ ਨਾ ਕਿਤੇ ਸੈਟਲਮੈਂਟ ਕਰਤਾ ਸਰਕਾਰ ਨੇ। ਸੋ ਜਿਹੜੇ ਇੱਥੇ ਪੰਜਾਬ ਦੇ ਵਿੱਚ ਅੱਜ ਮਨੁੱਖੀ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਲਈ ਸੌਖਾ ਨਹੀਂ ਹੈਗਾ। ਕਿਉਂ? ਉਹਨਾਂ ਹੀ ਜਲਾਦਾਂ ਦੇ ਧੀਆਂ ਪੁੱਤ ਪੁਲਿਸ 'ਚ ਨੇ, ਇੱਥੇ ਅਫਸਰ ਨੇ, ਉਹ ਤੰਗ ਕਰਦੇ ਨੇ, ਪਰੇਸ਼ਾਨ ਕਰਦੇ ਨੇ, ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਜਿਸ ਅਫਸਰ ਕੋਲੇ, ਜਿਸ ਪੁਲਿਸੀਏ ਕੋਲੇ ਪੇਸ਼ ਹੋ ਰਹੇ ਆ, ਇਹ ਕਿਹੜੇ ਦਾ ਮੁੰਡਾ ਜਾਂ ਕਿਹਦੀ ਕੁੜੀ ਹੈ। ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਪੁਲਿਸੀਏ ਇਸ ਮੌਕੇ ਨੌਕਰੀ ਕਰ ਰਹੇ ਨੇ, ਜਿਨ੍ਹਾਂ ਦੇ ਪਿਓ, ਚਾਚੇ, ਤਾਏ ਬੀਤੇ ਦੌਰ ਵਿੱਚ ਪੁਲਿਸ ਦੇ ਵਿੱਚ ਮਾੜੇ ਕੰਮ ਕਰਦੇ ਰਹੇ ਤੇ ਉਹਨਾਂ ਨੂੰ ਸਜ਼ਾਵਾਂ ਹੋਈਆਂ। ਇਉਂ ਸਰਕਾਰਾਂ ਸੈਟਲਮੈਂਟ ਕਰਦੀਆਂ। ਸਾਨੂੰ ਤਾਂ ਸਾਡੇ ਆਪਦਿਆਂ ਨੇ ਮਾਰਿਆ। ਬਾਦਲ ਕਿਆਂ ਨੇ ਲਾਰਾ ਲਾਇਆ ਸੀ ਨਾ 1997 ਚ ਵੀ ਇਹਨਾਂ ਬੁੱਚੜਾਂ ਦੇ ਉੱਤੇ ਕਾਰਵਾਈ ਕਰਾਂਗੇ, ਕਮਿਸ਼ਨ ਬਣਾਵਾਂਗੇ, ਤੇ ਬਾਅਦ ਵਿੱਚ ਸੈਣੀ ਵਰਗੇ, ਆਲਮ ਵਰਗਿਆਂ ਨੂੰ ਅਹੁਦੇ ਬਖਸ਼ੇ ਤੇ ਇਹ ਸਾਰੇ ਜਲਾਦ ਪੁਲਿਸੀਆਂ ਦੀ ਹਮਾਇਤ ਕੀਤੀ। ਇੱਕ ਫੰਡ ਹੀ ਬਣਾਤਾ ਪੂਰਾ ਵੀ ਜਿਹੜੇ ਇਹਨਾਂ ਨੂੰ ਲੋੜ ਆ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਦੇ ਖਰਚੇ ਚੱਕੋ, ਇਹਨਾਂ ਦੀਆਂ ਨੌਕਰੀਆਂ ਪੂਰੀਆਂ ਕਰਾਓ। ਆ ਜਿੰਨੇ ਪੁਲਿਸੀਆਂ ਨੂੰ ਸਜ਼ਾਵਾਂ ਹੋ ਰਹੀਆਂ ਨੇ, ਇਹਨਾਂ ਦੇ ਉੱਤੇ ਚੱਲਦੇ ਹੀ ਕੇਸ ਉਦੋਂ ਆ ਜਦੋਂ ਇਹ ਆਪਦੀ ਨੌਕਰੀ ਮੁਕੰਮਲ ਕਰ ਲੈਂਦੇ। ਜਦੋਂ ਪੂਰੇ ਬੁੜੇ ਹੋ ਜਾਂਦੇ ਆ 60 70 70 80 80 ਸਾਲ ਦੇ, ਉਦੋਂ ਜੇਲ੍ਹਾਂ 'ਚ ਜਾਂਦੇ ਆ। ਤੇ ਫਿਰ ਇਹਦੇ ਬਾਵਜੂਦ ਜਿਹੜੇ ਪਰਿਵਾਰਾਂ ਦੇ ਧੀਆਂ ਪੁੱਤ ਮਾਰਤੇ, ਉਹ ਤਾਂ ਪੂਰੀ ਚੜ੍ਹਦੀ ਕਲਾ ਨਾਲ ਅਦਾਲਤਾਂ ਦਾ ਵਿੱਚ ਜਦੋਂ ਪੈਰਵਾਈਆਂ ਕਰਦੇ ਆ, ਇਹਨਾਂ ਦਾ ਬੁਰਾ ਹਾਲ ਹੁੰਦਾ। ਕਿਸੇ ਦੇ ਕੁਛ, ਕਿਸੇ ਦੇ ਕੁਛ ਬੁਰਾ ਹਾਲ। ਇੱਕ ਪਿਰਥੀ ਹੁੰਦਾ ਸੀ ਉੱਥੇ ਰੋਪੜ ਸੀਏ ਸਟਾਫ, ਉਹ ਪਾਗਲ ਹੋ ਗਿਆ ਸੀ। ਉਹ ਕਹਿੰਦਾ ਸੀ ਮੇਰੀ ਛਾਤੀ ਉੱਤੇ ਕੋਈ ਭਾਰ ਪੈਂਦਾ। ਕਈ ਹੋਰ ਨੇ ਜਿਨ੍ਹਾਂ ਦੀਆਂ ਬੜੀਆਂ ਕਹਾਣੀਆਂ। ਇੱਕ ਭਾਰ ਫਿਲਮ ਬਣੀ ਹੋਈ ਆ, ਇੱਕ ਜੂਨ ਕਹਾਣੀ ਆ ਇੱਥੇ ਮਨਿੰਦਰ ਕਾਂਗ ਦੀ। ਇਹ ਸਾਰੀਆਂ ਪੜ੍ਹਨ ਦੇਖਣ ਦੀਆਂ ਗੱਲਾਂ ਨੇ, ਸੱਚੀਆਂ ਗੱਲਾਂ ਨੇ। ਜਿਹੜੀਆਂ ਗੱਲਾਂ ਭਾਈ ਨਰੈਣ ਸਿੰਘ ਚੌੜੇ ਨੇ ਦੱਸੀਆਂ ਨੇ ਕਈ ਪੁਲਿਸੀਆਂ ਬਾਰੇ, ਉਹ ਦੇਖੋ ਕਿਤੇ ਪਤਾ ਕਰਕੇ। ਇੱਕ ਇੱਥੇ ਕੱਲਾ ਕੱਛਾ ਪਾਈ ਫਿਰਦਾ ਗੁਰਦਾਸਪੁਰ ਏਰੀਏ 'ਚ ਪੁਲਿਸੀਆ, ਲੋਕਾਂ ਨੂੰ ਕਹਿੰਦਾ ਮੈਨੂੰ ਪੈਸਾ ਦੇ ਦਿਓ, ਪੈਸਾ ਦੇ ਦਿਓ, ਪੈਸਾ ਦੇ ਦਿਓ, ਮੰਗਤਿਆਂ ਨੂੰ ਕਰਦਾ ਫਿਰ। ਕੌਣ ਨੇ ਇਹ ਉਹੀ ਆ ਜਿਨ੍ਹਾਂ ਨੇ ਜਲਾਦ ਪੁਣਾ ਕੀਤਾ, ਜ਼ੁਲਮ ਕੀਤਾ। ਸੋ ਇਹਨਾਂ ਜਲਾਦਾਂ ਦੇ ਸਤਾਏ ਹੋਏ ਪਰਿਵਾਰ ਹੁਣ ਕਿਵੇਂ ਬਰਦਾਸ਼ਤ ਕਰਨਗੇ ਕਿ ਕੋਈ ਗੁਰੂ ਘਰ, ਕੋਈ ਗੁਰਦੁਆਰਾ ਕਮੇਟੀ, ਕੋਈ ਗ੍ਰੰਥੀ ਜਾ ਕੇ ਇਸ ਸੂਬੇ ਬੁੱਚੜ ਦੇ ਜਾ ਕੇ ਭੋਗ ਪਾਵੇ। ਤੇ ਜੇਕਰ ਕੋਈ ਇਹੋ ਜਿਹਾ ਗੱਲ ਹੋਈ, ਇਹ ਇੱਕ ਨਵਾਂ ਖਲਾਰਾ ਜਿਹੜਾ ਹੈਗਾ ਉਹ ਕੌਮ 'ਚ ਪੈ ਸਕਦਾ। ਹੁਣ ਰਤੇਸ਼ ਲੱਖੀ, ਅੱਜ ਉਹਦਾ ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸੀ, ਜਿਹੜਾ ਆਹ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਖੂਨ ਖਰਾਬੇ ਵਾਲਾ ਗੈਂਗਸਟਰਵਾਦ ਚੱਲ ਰਿਹਾ, ਇਹਦੇ ਵਿੱਚ ਗੋਇੰਦਵਾਲ ਸਾਹਿਬ ਦੇ ਇਲਾਕੇ ਦੇ ਇੱਕ ਨੌਜਵਾਨ ਦਾ ਅੱਜ ਉਹਨੇ ਇੰਟਰਵਿਊ ਕੀਤਾ, ਜਿਹਦੇ ਉੱਤੇ ਆ ਜਿਹੜਾ ਚੱਲਦਾ ਗੁੰਡਾਗਰਦੀ ਵਾਲਾ ਚੱਕਰ, ਇਹਦੇ ਵਿੱਚ ਉਹਦੇ ਤੇ ਮੁਕੱਦਮੇ ਆ ਮੁੰਡੇ। ਸ਼ਾਇਦ ਪ੍ਰਭ ਨਾਂ ਉਹਦਾ। ਉਹ ਨੌਜਵਾਨ ਦੱਸ ਰਿਹਾ ਤੇ ਲੱਖੀ ਉਹਨੂੰ ਪੁੱਛ ਰਿਹਾ ਵੀ ਤੂੰ, ਤੇਰੇ ਤੇ ਵੀ ਇਹ ਆਇਆ ਸੀ ਵੀ ਤੂੰ ਕਟਾਪਾ ਚਾੜਿਆ ਸੀ, ਇੱਕ ਵਾਰੀ ਹਮਲਾ ਕਰਤਾ ਸੀ ਇੱਥੇ। ਉਹ ਕਹਿੰਦਾ ਹਾਂਜੀ, ਵੀ ਮੇਰੇ ਉੱਤੇ ਕੁਝ ਕੇਸ ਬਣ ਗਏ, ਕੁੱਟ ਕਟਾਪੇ, ਲੜਾਈਆਂ ਝਗੜਿਆਂ ਦੇ। ਤੇ ਜਦੋਂ ਮੈਂ ਅੰਮ੍ਰਿਤਸਰ ਜੇਲ੍ਹ 'ਚ ਗਿਆ ਤੇ ਮੈਨੂੰ ਉੱਥੇ ਪਤਾ ਲੱਗਿਆ ਵੀ ਸੂਬਾ ਜਿਹੜਾ ਹੈਗਾ ਇਹਨੂੰ ਸਜ਼ਾ ਹੋ ਗਈ ਕਿਸੇ ਕੇਸ ਵਿੱਚ, ਜੇਲ੍ਹ 'ਚ ਆਇਆ। ਤੇ ਇਹਨਾਂ ਦੇ ਹਾਤੇ ਵਿੱਚ ਕਿਸੇ ਨੂੰ ਜਾਣ ਨਹੀਂ ਸੀ ਦਿੰਦੇ। ਮੈਂ ਆਪਦੇ ਨਾਲ ਦੇ ਸਾਥੀ ਨਾਲ ਝਗੜਾ ਝੋੜਾ ਕਰ ਲਿਆ ਤੇ ਮੈਨੂੰ ਉਸ ਹਾਤੇ 'ਚ ਬੰਦ ਕਰਤਾ। ਮੈਂ ਉੱਥੇ ਜਾ ਕੇ ਪੁੱਛਿਆ ਵੀ ਤੁਹਾਡੇ 'ਚੋਂ ਸੂਬਾ ਸਿੰਘ ਕੌਣ ਹੈ? ਉਹ ਕਹਿੰਦਾ ਜੀ ਆਹ ਬੈਠਾ। ਮੈਂ ਉਹਨੂੰ ਕਿਹਾ ਜੀ ਤੁਸੀਂ ਫਲਾਣੇ ਪਿੰਡ ਦਾ ਫਲਾਣਾ ਬੰਦਾ ਫਲਾਣੇ ਸਾਲ ਮਾਰਿਆ ਸੀ? ਉਹ ਕਹਿੰਦਾ ਮੈਂ ਬਥੇਰੇ ਮਾਰੇ ਆ, ਮੈਨੂੰ ਦੱਸ, ਮੈਨੂੰ ਕੀ ਪੁੱਛਦਾ। ਇੰਨੀ ਗੱਲ ਤੋਂ ਉੱਥੇ ਕਲੇਸ਼ ਹੋ ਗਿਆ, ਕੁੱਟ ਕਟਾਪਾ ਕੀਤਾ, ਚੰਗਾ ਫੈਂਟਿਆ, ਤੇ ਬਾਅਦ ਚੋਂ ਕਹਿੰਦਾ ਜੋ ਮੇਰੇ ਨਾਲ ਹੋਣੀ ਸੀ ਉਹ ਹੋਈ। ਉਹਨੇ ਸਾਰੀ ਆਪਦੀ ਕਹਾਣੀ ਰਿਤੇਸ਼ ਲੱਖੀ ਦੇ ਪ੍ਰੋਗਰਾਮ 'ਚ ਦੱਸੀ ਅੱਜ। ਉਹਦੇ ਵਿੱਚ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਆ ਕਿ ਉਹਨੂੰ ਜਦੋਂ ਉਹਨੇ ਪੁੱਛਿਆ ਰਿਤੇਸ਼ ਲੱਖੀ ਨੇ ਕਿ ਭਾਈ ਤੇਰਾ ਉਹਦੇ ਨਾਲ ਮਸਲਾ ਕੀ ਸੀ, ਪ੍ਰਭ ਮੱਲੀ ਉਸ ਮੁੰਡੇ ਦਾ ਨਾਂ, ਵੀ ਸੂਬਾ ਸਰਹੰਦ ਆਪਦੇ ਆਪ ਨੂੰ ਬੁੱਚੜ ਉਹ ਕਹਾਉਂਦਾ ਸੀ,
ਤੇਰੀ ਲਾਈਨ ਵੱਖਰੀ ਆ, ਤੂੰ ਉਹਦੇ ਗਲ ਕਿਉਂ ਪਿਆ। ਫਿਰ ਉਸ ਨੌਜਵਾਨ ਨੇ ਆਪਦੀ ਗੱਲ ਦੱਸੀ। ਪਹਿਲਾਂ ਜਦੋਂ ਇਹ ਮੈਂ ਦੇਖਿਆ ਵੀ ਐਵੇਂ ਗੈਂਗਸਟਰਾਂ ਜਿਹਾਂ ਦੀਆਂ ਇੰਟਰਵਿਊਆਂ ਕਰਦਾ ਰਹਿੰਦਾ, ਲੱਕੀ ਕੋਈ ਉਹੋ ਜਿਹਾ ਮੁੰਡਾ ਹੋਣਾ, ਪਰ ਮੈਂ ਉਹਦੀ ਜਦੋਂ ਸੁਣੀ ਤਾਂ ਬੜਾ ਮਨ ਦੇ ਉੱਤੇ ਅਸਰ ਹੋਇਆ ਵੀ ਕਿਆ ਬਾਤਾਂ, ਕਿਆ ਇਹ ਇਸ ਧਰਤੀ ਤੇ ਜ਼ੁਲਮ ਹੋ ਰਿਹਾ। ਉਹ ਜਿਹੜਾ ਮੁੰਡਾ, ਆਪਾਂ ਆਮ ਹੀ ਗੈਂਗਸਟਰ ਜਾਂ ਗੁੰਡਾ ਗਰਦੀ ਕਰਨ ਵਾਲਿਆਂ ਨੂੰ ਥੋੜਾ ਜਿਹਾ ਚੰਗਾ ਨਹੀਂ ਸਮਝਦੇ, ਪਰ ਉਹਦੀ ਲਾਈਫ ਨੂੰ ਦੇਖ ਕੇ ਸਮਝ ਕੇ ਬੜਾ ਤਰਸ ਵੀ ਆਇਆ ਉਹਦੇ। ਪ੍ਰਭ ਮੱਲੀ ਜਦੋਂ ਆਪਦੀ ਕਹਾਣੀ ਬਿਆਨ ਕਰਦਾ ਹੈ, ਉਹ ਕਹਿੰਦਾ ਵੀ ਮੇਰਾ ਜਿਹੜਾ ਤਾਇਆ ਸੀਗਾ ਉਹ ਇਹਨੇ ਚੱਕ ਲਿਆ ਸੂਬੇ ਨੇ, ਇਹ ਸਾਡੇ ਪਰਿਵਾਰ ਦੇ ਮੈਂਬਰ ਬਹੁਤ ਭੱਜ ਦੌੜ ਕਰਦੇ ਰਹੇ, ਪਰ ਇਹਨੇ ਉਹਦੀ ਲਾਸ਼ ਵੀ ਨਹੀਂ ਦਿੱਤੀ ਤੇ ਉਹਦਾ ਕਤਲ ਕਰ। ਉਹ ਕੇਸ ਬਾਅਦ ਚ ਚੱਲਿਆ, ਪਰ ਉਹਦੇ ਵਿੱਚ ਕੋਈ ਸਾਨੂੰ ਤਸੱਲੀ ਨਹੀਂ ਹੋਈ। ਸੂਬੇ ਉੱਤੇ ਜਿੱਥੇ ਹੋਰ ਕੇਸ ਚੱਲੇ ਇਹ ਵੀ ਚੱਲੇ। ਬੀਬੀ ਖਾਲੜਾ ਦੀ ਉਹ ਗੱਲ ਕਰਦਾ ਸੀ ਜਿੰਨੀ ਕੋ ਉਹਨੂੰ ਸਮਝ ਸੀ ਵਿਚਾਰੇ ਨੂੰ। ਹੁਣ ਅਗਲੀ ਗੱਲ ਹੈ, ਉਹ ਕਹਿੰਦਾ ਜਿਹੜਾ ਮੇਰਾ ਤਾਇਆ ਸੀ ਉਹਦੇ ਉਦੋਂ ਮੇਰੀ ਤਾਈ ਦੇ ਪੇਟ ਤੋਂ ਇੱਕ ਬੇਟਾ ਤੇ ਇੱਕ ਬੇਟੀ ਸੀ, ਤੇ ਜਿਵੇਂ ਸਾਡੇ ਘਰਾਂ ਪਰਿਵਾਰਾਂ ਚ ਹੁੰਦਾ ਹੈ ਬਈ ਵੱਡੇ ਦੀ ਜਦੋਂ ਡੈਥ ਹੋ ਗਈ ਤੇ ਘਰ ਵਾਲੀ ਹੈ ਜਿਹੜੀ, ਉਹਦੇ ਬੱਚੇ ਨੇ, ਪਰਿਵਾਰ ਨੇ ਫੈਸਲਾ ਕਰਕੇ ਉਹਦੇ ਦਿਓਰ ਦੇ ਸਿਰ ਧਰਤੀ, ਜਿਵੇਂ ਆਪਣੇ ਘਰਾਂ 'ਚ ਚਾਦਰ ਪਾਉਣੀ ਕਹਿ ਦਈਦਾ ਆਪਾਂ ਵੀ ਚਾਦਰ ਪਾ। ਫਿਰ ਜਿਹੜਾ ਛੋਟਾ ਭਰਾ ਸੀ ਉਹਦੇ ਦੋ ਬੇਟੇ ਹੋਏ, ਛੋਟੇ ਭਰਾ ਦੇ ਜਦੋਂ ਸਿਰ ਧਰਤੀ, ਤਾਈ ਜਿਹੜੀ ਸੀ ਉਹ ਜਦੋਂ ਛੋਟੇ ਦਿਓਰ ਨੂੰ ਵਿਆਹਤੀ, ਕਹਿੰਦਾ ਫਿਰ ਉਹਨਾਂ ਚੋਂ ਇੱਕ ਮੈਂ ਆ। ਹੁਣ ਕਹਿੰਦਾ ਜਦੋਂ ਅਸੀਂ ਨਿਆਣੇ ਸੀ ਸਾਨੂੰ ਇਹ ਗੱਲ ਦੀ ਸਮਝ ਨਾ ਲੱਗਿਆ ਕਰੇ ਸਕੂਲ 'ਚ ਵੀ ਮੇਰੀ ਜਿਹੜੀ ਇਸੇ ਮਾਂ ਤੋਂ ਜੰਮੇ ਹੋਏ ਦੂਜੇ ਭੈਣ ਤੇ ਭਰਾ ਆ, ਉਹਨਾਂ ਦੇ ਪਿਤਾ ਦਾ ਨਾਂ ਸਕੂਲ ਦੇ ਕਾਗਜ਼ਾਂ ਦੇ ਵਿੱਚ ਹੋਰ ਕਿਉਂ ਆ, ਤੇ ਮੇਰਾ ਤੇ ਮੇਰੇ ਭਰਾ ਦੇ ਪਿਓ ਦਾ ਨਾਂ ਜਿਹੜਾ ਹੈਗਾ ਕੋਈ ਹੋਰ ਕਿਉਂ ਆ, ਜਦੋਂ ਮਾਂ ਤਾਂ ਸਾਡੀ ਇੱਕ ਆ। ਇਹ ਕਹਿੰਦਾ ਜਦੋਂ ਉੱਥੇ ਗੱਲ, ਅਸੀਂ ਬਚਪਨ ਸੀ ਸਾਨੂੰ ਨਹੀਂ ਸੀ ਸਮਝ ਲੱਗਦੀ, ਜਦੋਂ ਵੱਡੇ ਹੋਏ ਮੇਰੀ ਬੀਬੀ ਨੇ, ਮੇਰੀ ਮਾਂ ਨੇ ਸਾਨੂੰ ਭਰਾਵਾਂ ਨੂੰ, ਭੈਣ ਨੂੰ ਇਹ ਸਾਰੀ ਹਕੀਕਤ ਦੱਸੀ ਕਿ ਪੁੱਤ ਜਿਹੜੇ ਇਹ ਦੋਨੇ ਆ, ਇਹ ਤੁਹਾਡਾ ਜਿਹੜਾ ਤਾਇਆ ਲੱਗਦਾ ਕਾਗਜ਼ਾਂ ਦੇ ਆਪਣੇ ਸ਼ਰੀਕੇਬਾਜੀ ਦੇ ਹਿਸਾਬ ਨਾਲ ਇਹ ਉਦੋਂ ਉਹ ਹੋਏ, ਤੇ ਬਾਅਦ ਚ ਤੁਸੀਂ ਇਸ ਤਰੀਕੇ ਦੀ ਆ ਕਹਾਣੀ ਹੈ। ਹੁਣ ਮੈਂ ਇਹ ਗੱਲ ਨੂੰ ਸੋਚਦਾ ਮਨੋਵਿਗਿਆਨਕ ਤੌਰ ਦੇ ਉੱਤੇ ਉਹਨਾਂ ਬੱਚਿਆਂ ਦੇ ਉੱਤੇ ਕਿੰਨਾ ਮਾਨਸਿਕ ਤੌਰ ਤੇ ਅਸਰ ਪਿਆ ਹੋ। ਬੜਾ ਔਖਾ ਹੁੰਦਾ ਜਦੋਂ ਆਲੇ ਦੁਆਲੇ ਚ ਨਿਆਣੇ ਬੱਚੇ ਮਜ਼ਾਕਾਂ ਕਰਦੇ ਆ, ਮਖੌਲਾਂ ਕਰਦੇ ਆ, ਕਿਉਂਕਿ ਨਹੀਂ ਸਮਝ ਹੁੰਦੀ ਉਸ ਉਮਰ ਚ ਨਿਆਣਿਆਂ ਨੂੰ ਵੀ ਅਸੀਂ ਕੀ ਕਰ ਰਹੇ। ਪਰ ਇੱਕ ਬੱਚਾ ਜਿਹੜਾ 24 ਘੰਟੇ ਮਾਨਸਿਕ ਤੌਰ ਤੇ ਉਲਝਦਾ ਰਵੇ ਕਿ ਕੀ ਕਹਾਣੀ ਹੈ, ਮੇਰੇ ਮਾਂ, ਮੇਰੇ ਜਿਹੜਾ ਆ ਭਰਾ ਨੇ, ਮੇਰੀ ਭੈਣ ਆ, ਇਹ ਕੀ ਗੱਲ ਆ, ਉਹਨਾਂ ਦਾ ਨਾਂ ਕਿਉਂ ਆ। ਤੇ ਇਹੋ ਜਿਹੇ ਚੱਕਰ ਦੇ ਵਿੱਚ ਕਈ ਵਾਰ ਮਾਨਸਿਕ ਤੌਰ ਤੇ ਜਿਹੜੇ ਅਸਰ ਪਏ ਹੁੰਦੇ ਨੇ ਉਹ ਵੱਡੀ ਉਮਰ ਦੇ ਵਿੱਚ ਹੋ ਸਕਦਾ ਜਿਹੜਾ ਉਹਦਾ ਇਹ ਬਦਮਾਸ਼ੀ ਵਾਲਾ, ਗੁੰਡਾਗਰਦੀ ਵਾਲਾ ਲਾਈਫ ਬਣਿਆ, ਉਹਦੇ ਪਿੱਛੇ ਇਹ ਵੀ ਇੱਕ ਕਾਰਨ ਹੋਵੇ ਕਿ ਉਹਦਾ ਬਚਪਨ ਜਿਹੜਾ ਹੈਗਾ ਚਾਰੇ ਬੱਚਿਆਂ ਦਾ ਉਹ ਕਿਹਦੇ ਕਰਕੇ ਇੰਨਾ ਖਰਾਬ ਹੋਇਆ। ਵੈਸੇ ਉਹ ਜਿਹੜਾ ਉਹਨਾਂ ਦਾ ਬਾਪ ਸੀ, ਜਿਹੜਾ ਇਹਨਾਂ ਦੇ ਪਰਿਵਾਰ ਦਾ ਜਿਹੜਾ ਪ੍ਰਭ ਮੱਲੀ ਦਾ ਤਾਇਆ ਜੀ ਹੈ, ਉਹ ਕੋਈ ਕਿਸੇ ਵੀ ਤਰੀਕੇ ਦੀ ਗਲਤ ਜਿਹਨੂੰ ਸਮਝਦਾ ਕਾਨੂੰਨ ਖਾੜਕੂ ਲਹਿਰ ਸਮਝਦਾ ਉਹਦਾ ਹਿੱਸਾ ਨਹੀਂ ਸੀ। ਤੇ ਇਸ ਸੂਬੇ ਸਰਹੰਦ ਨੇ, ਇਸ ਬੁੱਚੜ ਨੇ, ਇਹ ਵੀ ਗੱਲ ਆ ਵੀ ਕੋਈ ਖਾੜਕੂ ਲਹਿਰ ਵਾਲਾ ਜਿਹੜਾ ਯੋਧਾ ਸੂਰਮਾ ਸੀ ਉਹਦੇ ਨਾਲ ਕਦੇ ਨਹੀਂ ਇਹਦਾ ਕੋਈ ਹਿਸਾਬ ਕਿਤਾਬ। ਇਹ ਸਾਰੇ ਜਿੰਨੇ ਚੱਕ ਕੇ ਮਾਰੇ ਆ ਬੇਦੋਸ਼ੇ ਮਾਰੇ। ਇਹੋ ਜਿਹੇ ਜਲਾਦ, ਇਹੋ ਜਿਹੇ ਮਾੜੇ ਬੰਦੇ ਜਿਨ੍ਹਾਂ ਦੇ ਬਾਰੇ ਜਿੰਨੀਆਂ ਕਹਾਣੀਆਂ ਤਰਨ ਤਾਰਨ ਦੇ ਇਲਾਕੇ ਦੇ ਲੋਕਾਂ ਤੋਂ ਸੁਣ ਰਹੇ ਆ, ਵਾਹਿਗੁਰੂ ਵਾਹਿਗੁਰੂ ਸੁਣਦੇ ਆ ਵੀ ਬੱਲੇ ਆ ਵੀ ਇੱਥੇ ਇਹੋ ਜਿਹੇ ਵੀ ਇਸ ਧਰਤੀ ਤੇ ਰੱਬ ਨੇ ਪੈਦਾ ਕੀਤੇ। ਇੱਕ ਇਹਦੇ ਨਾਲ ਹੋਰ ਪੁਲਸੀਆ ਜਿਹਨੂੰ ਸੱਟਾਂ ਵੱਜੀਆਂ ਨੇ, ਉਹ ਵੀ ਬੜਾ ਤਿੜਿਆ ਹੋਇਆ ਸੀ। ਉਹ ਕਹਿੰਦਾ ਸੀ ਜਿਵੇਂ ਸਿੱਖਾਂ ਕੋਲ, ਖਾੜਕੂਆਂ ਕੋਲੇ ਬਾਬਾ ਗੁਰਚਰਨ ਸਿੰਘ ਮਾਨੋ ਚਾਹਲ ਆ ਨਾ, ਉਵੇਂ ਕਹਿੰਦਾ ਆਪਾਂ ਵੀ ਮਾਨੋ ਚਾਹਲ ਹੀ, ਮੈਂ ਵੀ ਬਾਬਾ ਗੁਰਚਰਨ ਸਿੰਘ ਹੀ ਆ, ਕਿਉਂਕਿ ਉਹਦਾ ਨਾਂ ਸੀ ਗੁਰਚਰਨ ਸਿੰਘ ਥਾਣੇਦਾਰ ਦਾ।
ਉਹ ਕਹਿੰਦਾ ਸੀ ਮੈਂ ਵੀ ਮਾਨੋ ਚਾਹਲ। ਇਹ ਸੂਬਾ ਸਰਹੰਦ ਕਹਾਉਂਦਾ ਸੀ। ਹਾਲਾਂਕਿ ਸੂਬਾ ਸਰਹੰਦ ਜਿਹੜਾ ਹੋਇਆ ਉਹਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ। ਅੱਜ ਇਹ ਗਲਤ ਜਿਹਾ ਵੀ ਲੱਗਦਾ ਜਦੋਂ ਇਹਨੂੰ ਕਹਿੰਦੇ ਆ, ਪਰ ਇਹ ਕਹਾਉਂਦਾ ਸੀ ਆਪਦੇ ਆਪ, ਉਹ ਗੋਬਿੰਦ ਰਾਮ ਕਹਾਉਂਦਾ ਸੀ। ਇਹੋ ਜਿਹੇ ਬੇਸ਼ੁਮਾਰ ਬੁੱਚੜਾਂ ਨੇ ਪੰਜਾਬ ਦੀ ਧਰਤੀ ਉੱਤੇ ਪਾਪ ਕਮਾਇਆ। ਅਸਲੀ ਯੋਧੇ, ਅਸਲੀ ਸੂਰਮੇ ਜਿਹੜੇ ਲੜ ਰਹੇ ਸੀ ਗਨ ਚੱਕ ਕੇ, ਉਹਨਾਂ ਵੱਲ ਤਾਂ ਇਹਨਾਂ ਦੀ ਜ਼ਰੂਰਤ ਨਹੀਂ ਸੀ ਪੈਂਦੀ, ਪਰ ਆਮ ਗਰੀਬ ਘਰਾਂ ਦੇ ਹਮਾਤੜ ਲੋਕਾਂ ਨੂੰ ਚੱਕ ਚੱਕ ਕੇ ਇਹਨਾਂ ਨੇ ਮਾਰ ਕੇ ਕਿਹਾ ਜੀ ਅਸੀਂ ਬੜੇ ਦਲੇਰ ਆ, ਬੜੇ ਸੂਰਮੇ। ਖੈਰ, ਇਹ ਜਿਹੜਾ ਅੱਜ ਉਹਦਾ ਸੰਸਕਾਰ ਦੇ ਲਈ ਬੋਡੀ ਘਰਦਿਆਂ ਨੂੰ ਦਿੱਤੀ ਆ, ਅੱਜ ਤਾਂ ਸ਼ਾਇਦ ਨਾ ਹੋਵੇ, ਕੱਲ ਨੂੰ ਕਰਨਗੇ। ਕੱਲ ਨੂੰ ਫਿਰ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕੀ ਬਣਦਾ ਹੈ। ਪਰ ਆਪਾਂ ਜਿਹੜਾ ਦੂਜਾ ਮਸਲਾ ਉਹਦੇ ਵੱਲ ਹੁਣ ਆਉਂਦੇ ਆ, ਉਹ ਹੈਗਾ ਪ੍ਰਵਾਸੀ ਮਜ਼ਦੂਰਾਂ ਵਾਲਾ ਮਸਲਾ। ਪ੍ਰਵਾਸੀ ਮਜ਼ਦੂਰਾਂ ਦੇ ਮਸਲੇ ਵਿੱਚ ਕਈ ਮੋੜ ਆ ਰਹੇ। ਉਹਨਾਂ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਰੂਰੀ ਗੱਲ ਕਰਨ ਵਾਲੀ ਆ, ਜਿਵੇਂ ਮੈਂ ਕਹਿੰਦਾ ਵੀ ਰਹਿਣਾ ਅਕਸਰ, ਕਿ ਭਾਰਤ ਸਰਕਾਰ ਨੇ ਇੱਥੇ ਬੜੀ ਵੱਡੀ ਗਿਣਤੀ ਵਿੱਚ ਦੂਜੇ ਸੂਬਿਆਂ ਦੇ ਅਫਸਰ ਲਾਏ ਹੋਏ ਨੇ, ਜਿਹੜੇ ਉਹਨਾਂ ਲੋਕਾਂ ਦੀ, ਬਾਹਰਲਿਆਂ ਦੀ ਬਾਹ ਫੜਨ ਲਈ। ਤੇ ਬਠਿੰਡੇ ਦੇ ਇੱਕ ਪੁਲਿਸ ਅਧਿਕਾਰੀ ਨੇ ਗਹਿ ਗੱਡਵੀਂ ਧਮਕੀ ਦਿੱਤੀ ਆ ਵੀ ਜਿਹੜਾ ਇਹਨਾਂ ਭਈਆਂ ਨੂੰ ਤੰਗ ਪਰੇਸ਼ਾਨ ਕਰੂਗਾ ਫੱਟੇ ਚੱਕ ਦੇ। ਉਹਨੂੰ ਦੇਖ ਕੇ ਕਈ ਹੋਰ ਜਿਹੜੇ ਬਾਹਰਲੇ ਸੂਬਿਆਂ ਤੋਂ ਆਏ ਹੋਏ ਨੇ ਪੁਲਿਸ ਅਧਿਕਾਰੀ, ਉਹ ਵੀ, ਤੇ ਮਗਰੋਂ ਦੇਖਾ ਦੇਖੀ ਹੁਣ ਬਾਕੀ ਵੀ ਪੁਲਿਸੀਏ ਇਹ ਕਹਿਣਗੇ। ਭਗਵੰਤ ਮਾਨ ਬਤੌਰ ਸੀਐਮ, ਕਿਉਂਕਿ ਕੇਜਰੀਵਾਲ ਹੁਣੀ, ਸਿਸੋਦੀਏ ਹੁਣੀ, ਉਹ ਤਾਂ ਆਪ ਆਊਟਸਾਈਡਰਾਂ ਦੇ ਸਹਾਰੇ ਚੱਲਦਾ। ਜਦੋਂ ਸਰਕਾਰ ਹੀ ਬਾਹਰਲਿਆਂ ਦੇ ਸਹਾਰੇ ਆ, ਨਿੱਤ ਰੌਲਾ ਪੈਂਦਾ ਵੀ ਸਕਸੈਨਾ, ਕੋਈ ਫਲਾਨਾ, ਕੋਈ ਧਮਕਾਨਾ। ਉਹਨਾਂ ਦੇ ਪਿੱਛੇ ਜਿਹੜਾ ਵਿਰੋਧੀ ਪਾਰਟੀ ਜਿਹਨੂੰ ਕਹਿੰਦੇ ਆ ਵੀ ਕਾਂਗਰਸ ਵਾਲਾ ਬਾਜਵਾ, ਇਹ ਪਿੱਟਦਾ ਸੀਗਾ ਵੀ ਆ ਜਿੱਥੋਂ ਚਲਾਉਂਦੇ ਹੋ ਵਿਧਾਨ ਸਭਾ ਦੀ ਕਾਰਵਾਈ, ਲਾਈਵ ਸ਼ੋਅ ਚੱਲਦਾ ਨਾ ਜਿਹੜਾ ਸਾਰਾ ਬਾਹਰ ਦੁਨੀਆ ਨੂੰ ਦੇਖਣਾ ਹੁੰਦਾ, ਵੀ ਇੱਥੇ ਜਿਹੜੇ ਆ ਬੰਦੇ ਯੂਪੀ ਬਿਹਾਰ ਦੇ ਲਿਆ ਕੇ ਬਿਠਾਏ ਹੋਏ ਨੇ। ਸੋ ਜਿਹੜਾ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਦੀ ਸਰਕਾਰ ਦਾ ਆਈਟੀ ਸੈੱਲ ਆ, ਉਹ ਤਾਂ ਸਾਰਾ ਆਊਟਸਾਈਡਰਾਂ ਦੇ ਸਿਰ ਤੇ। ਉਹਦੇ ਤੋਂ ਇਹ ਆਸ ਕੌਣ ਕਰ ਸਕਦਾ ਵੀ ਉਹ ਪੰਜਾਬੀ ਲੋਕਾਂ ਦੀ ਹਮਾਇਤ ਕਰ ਜਾਵੇ। ਸੋ ਨਾ ਸਰਕਾਰ ਤੋਂ, ਨਾ ਅਫਸਰਸ਼ਾਹੀ ਤੋਂ, ਨਾ ਆਈਪੀਐਸ ਲੌਬੀ ਤੋਂ, ਨਾ ਆਈਏਐਸ, ਡੀਸੀ, ਐਸਡੀਐਮ ਜਾਂ ਇਹ। ਤੇ ਹੁਣ ਸਾਡੇ ਬੰਦੇ ਜਿਹੜੇ ਨੇ ਪੰਜਾਬ ਦੇ, ਉਹਨਾਂ ਦੀ ਇੱਕ ਗੱਲ ਬੜੀ ਇਸ ਵਾਰੀ ਪੋਜ਼ਿਟਿਵ ਚੰਗੀ ਹੈ ਕਿ ਇਹ ਜਿਹੜੀ ਭਈਆਂ ਦੇ ਖਿਲਾਫ ਮੂਵਮੈਂਟ ਉੱਠੀ ਆ, ਜਦੋਂ ਉਸ ਮਾਸੂਮ ਨਿੱਕੇ ਜਿਹੇ ਬੱਚੇ ਨਾਲ ਇੰਨਾ ਦੁਸ਼ਕਰਮ ਕੀਤਾ, ਉਦੋਂ ਬਾਅਦ ਕਈ ਘਟਨਾਵਾਂ ਹੋਰ ਨੰਗੀਆਂ ਹੋਈਆਂ ਨੇ ਮਾੜੀਆਂ। ਉਹਦੇ ਵਿੱਚ ਜਿਹੜਾ ਇਹ ਅੰਦੋਲਨ ਉੱਭਰ ਰਿਹਾ ਹੈ, ਉਹਦੇ ਵਿੱਚ ਗੈਰ ਸਿੱਖਾਂ ਨੇ, ਪੰਜਾਬ ਦੇ ਉਹ ਲੋਕ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਕੁਝ ਹੋਰ ਨੇ, ਜਿਵੇਂ ਉਹਨਾਂ ਨੇ ਇਸ ਜੰਗ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੋਇਆ, ਉਹ ਤੋਂ ਕਾਮਰੇਡ ਤੇ ਐਂਟੀ ਸਿੱਖ ਜਿਹੜਾ ਮੀਡੀਆ, ਜਿਹੜੇ ਹਰੇਕ ਵਾਰੀ ਕਹਿ ਦਿੰਦੇ ਹੁੰਦੇ ਨੇ ਕਿ ਲਓ ਜੀ ਇਹ ਤਾਂ ਫਿਰਕੂ ਸੋਚ ਵਾਲੇ ਬੰਦੇ ਗੱਲ ਕਰਨ, ਤਾਂ ਬੜੇ ਮਾੜੇ ਆ ਜੀ ਸਿੱਖੇ ਤਾਂ ਜੀ। ਉਹ ਸਾਰਾ ਪ੍ਰਚਾਰ ਜਿਹੜਾ ਇਸ ਵਾਰੀ ਕਰਨਾ ਔਖਾ ਹੋ ਰਿਹਾ। ਲੱਗੇ ਤਾਂ ਹੋਏ ਨੇ ਪਰ ਗੱਲ ਬਣਦੀ ਨਹੀਂ। ਸੋ ਪੰਜਾਬ ਦੇ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਲੋਕ ਇਸ ਵਾਰ ਭਈਆਂ ਦੇ ਖਿਲਾਫ ਡਟੇ ਹੋਏ ਨੇ। ਖਾਸ ਤੌਰ ਦੇ ਉੱਤੇ ਜਿਨ੍ਹਾਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਸਾਡਾ ਕੰਮ ਵੀ ਖੋ ਰਹੇ ਨੇ, ਇਹ ਸਾਡਾ ਜਿਹੜਾ ਜੀਵਨ ਆ, ਸਾਡੇ ਵੀ ਨਿਆਣਿਆਂ ਨੂੰ ਇਹ ਨਿਸ਼ਾਨਾ ਬਣਾ ਸਕਦੇ। ਇਸ ਸਾਰੀ ਗੱਲ ਨੇ ਪੰਜਾਬ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੇ ਸਮੀਕਰਨ ਪੈਦਾ ਕੀਤੇ ਆ। ਆਮ ਤੌਰ ਤੇ ਪੰਜਾਬੀ ਹਿੰਦੂ ਅਤੇ ਪੰਜਾਬੀ ਸਿੱਖ ਦਾ ਕਈ ਮਸਲਿਆਂ ਦੇ ਉੱਤੇ ਟਕਰਾਅ ਹੋ ਜਾਂਦਾ, ਪਰ ਇਸ ਮਸਲੇ ਉੱਤੇ ਦੋਨੇ ਤਕਰੀਬਨ ਇਕੱਠੇ ਚੱਲ ਰਹੇ। ਹੁਣ ਇਹਨੂੰ ਸਮਝਣ ਦੀ ਇੱਕ ਲੋੜ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕਾਸ਼ਤਕਾਰ ਤੇ ਗੈਰ ਕਾਸ਼ਤਕਾਰ ਬਰਾਦਰੀਆਂ ਨੇ, ਜੱਟ ਅਤੇ ਦਲਿਤ ਵਰਗ, ਉਹ ਆਪਸ ਵਿੱਚ ਹੀ ਖੇਤੀ ਦੇ ਮਾਮਲੇ 'ਚ ਇਕੱਠੇ ਸੀ। ਜੇ ਜੱਟ ਭਾਈਚਾਰੇ ਨੇ ਕਿਸਾਨੀ ਨਾਲ, ਕਾਸ਼ਤਕਾਰ ਭਾਈਚਾਰੇ ਨੇ ਖੇਤੀ ਪੱਤੀ ਤੋਂ ਮੂੰਹ ਮੋੜਿਆ, ਜ਼ਮੀਨਾਂ ਘਟੀਆਂ, ਬਾਹਰ ਚਲੇ ਗਏ, ਕਈ ਕਾਰਨ ਬਣੇ,
ਤਾਂ ਜਿਹੜੀਆਂ ਦਲਿਤ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਕਈਆਂ ਨੇ ਨੌਕਰੀਆਂ ਕਰ ਲਈਆਂ, ਕਈ ਉਹ ਵੀ ਛੋਟੇ-ਮੋਟੇ ਮੁਲਕਾਂ 'ਚ ਚਲੇ ਗਏ। ਸੋ ਜਿਹੜਾ ਇਹ ਆ ਇਹ ਤਾਂ ਆਪਣੀ ਥਾਂ ਤੇ ਆ, ਪਰ ਹਿੰਦੂ ਭਾਈਚਾਰੇ ਦਾ ਪੰਜਾਬ ਦੇ ਦਾ ਬੜਾ ਔਖਾ ਹੋ ਗਿਆ। ਜਿਹੜੇ ਕੰਮ ਜਿਹਨੂੰ ਆਪਾਂ ਸਮਾਲ ਸਕੇਲ ਇੰਡਸਟਰੀ ਕਹਿ ਸਕਦੇ ਹਾਂ, ਉੱਥੇ ਵੀ ਭਈਆਂ ਦਾ ਕਬਜ਼ਾ। ਤੇ ਜਿਹੜੇ ਦੂਜੇ ਸੀ ਰੇਹੜੀ ਫੜੀ ਵਾਲੇ ਕੰਮ, ਜਿਵੇਂ ਆਮ ਹੀ ਆਪਾਂ ਨੂੰ ਪਤਾ ਵੀ ਜੇਕਰ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਲਾਲਿਆਂ ਨੂੰ ਆਪਾਂ ਦੇਖਦੇ ਹਾਂ ਵੀ ਗੋਲ ਗੱਪਿਆਂ ਦੀ ਰੇਹੜੀ ਲਾ ਲਈ, ਸਬਜ਼ੀ ਵੇਚ ਲਈ, ਜਾਂ ਕੋਈ ਹੋਰ ਛੋਟੇ ਮੋਟੇ ਕੰਮ ਜਿਹੜੇ ਆ ਕਰਕੇ ਉਧਰ ਪੂਰਨਾ ਕਰਨੀ ਆ, ਹਰੇਕ ਨੇ ਰੋਜੀ ਰੋਟੀ ਤਾਂ ਖਾਣੀ ਹੋਈ ਆ ਨਾ ਜੀ। ਇਹ ਸਾਰੇ ਕੰਮ ਹੁਣ ਭਈਆਂ ਨੇ ਖੋਲੇ। ਪੰਜਾਬ ਦੇ ਹਿੰਦੂਆਂ ਦੇ ਮੁੰਡੇ ਹੁਣ ਵੱਡੇ ਵੱਡੇ ਮਾਲ ਖੁੱਲ ਚੁੱਕੇ ਆ, ਅੱਗੇ ਵਾਂਗੂ ਦੁਕਾਨਾਂ ਤਾਂ ਖੁੱਲਦੀਆਂ ਨਹੀਂ, ਤੇ ਹਰ ਥਾਂ ਦੇ ਉੱਤੇ ਹਿੰਦੂਆਂ ਦਾ ਇਹ ਜਾਇਜ਼ ਰੋਸਾ ਸਾਹਮਣੇ ਆ ਰਿਹਾ ਕਿ ਜਿਹੜੇ ਕੰਮ ਅਸੀਂ ਕਰਨੇ ਸੀ ਉਹ ਇਹਨਾਂ ਨੇ ਕਰ ਲਏ। ਸੋ ਜਿਹੜੇ ਪ੍ਰਵਾਸੀ ਮਜ਼ਦੂਰ ਅੱਖਰ ਵਰਤਿਆ ਜਾ ਰਿਹਾ, ਸਾਰੀ ਗੱਲ 'ਚ ਭਈਆ ਵਰਤਿਆ ਜਾ ਰਿਹਾ, ਇਹ ਹੁਣ ਮਜ਼ਦੂਰ ਬਣ ਕੇ ਨਹੀਂ ਆ ਰਹੇ, ਇਹ ਤਾਂ ਮਾਲਕ ਬਣ ਕੇ ਆ ਰਹੇ ਨੇ, ਅੱਡ ਅੱਡ ਕਾਰੋਬਾਰਾਂ ਦੇ ਵਪਾਰੀ ਬਣ ਕੇ ਆ ਰਹੇ ਨੇ। ਤੇ ਪੰਜਾਬ ਦੀ ਧਰਤੀ ਉੱਤੇ ਇਹਨਾਂ ਲੋਕਾਂ ਦੀ ਟੌਰ ਪੂਰੀ ਹੱਕ ਵਾਲੀ ਆ। ਇਹ ਉਵੇਂ ਦੀ ਗੱਲ ਨਹੀਂ ਹੈਗੀ ਜਿਵੇਂ 1970 ਤੋਂ 1985 ਦੇ ਵਿਚਾਲੇ ਜਦੋਂ ਉਹ ਆਉਂਦੇ ਸੀ, ਉਹ ਆਪਣੇ ਆਪ ਨੂੰ ਇਹ ਸਮਝਦੇ ਸੀ ਕਿ ਅਸੀਂ ਇੱਥੇ ਕਿਰਤ ਕਰਨ ਆਏ ਆ, ਅਸੀਂ ਕੋਈ ਮਾੜੀ ਚੰਗੀ ਗੱਲ ਨਾ ਕਰੀਏ, 4 ਦਿਨ ਪੈਸੇ ਕਮਾਉਣ ਦੇ ਆ, ਕਮਾਈ ਕਰੀਏ ਤੇ ਵਾਪਸ ਚੱਲੀਏ। ਹੁਣ ਜਿਹੜਾ ਸਮੱਸਿਆ ਪੈਦਾ ਹੋਈ ਆ ਜਿਨ੍ਹਾਂ ਤੋਂ, ਉਹਨਾਂ ਦੇ ਬਾਰੇ ਪੰਜਾਬ ਦੇ ਹਿੰਦੂ, ਪੰਜਾਬ ਦੇ ਸਿੱਖ ਤੇ ਪੰਜਾਬ ਦੀਆਂ ਹਰ ਬਰਾਦਰੀਆਂ ਦਲਿਤ ਭਾਈਚਾਰੇ ਨਾਲ ਤਾਂ ਸਭ ਤੋਂ ਵੱਧ ਦੁਖੀ ਆ ਕਿ ਜਿਹੜੇ ਕੰਮ ਲਈ ਅਸੀਂ 500 ਰੁਪਇਆ ਲੈਣਾ ਜਾਇਜ਼ ਸਾਡਾ ਬਣਦਾ ਸੀ, ਭਈਆ ਕਹਿੰਦਾ ਮੈਂ 300 'ਚ ਤਿਆਰ ਹਾਂ, ਭਈਆ ਕਹਿੰਦਾ ਮੈਂ 300 'ਚ ਤਿਆਰ ਹਾਂ। ਸੋ ਪੰਜਾਬੀ ਲੋਕਾਂ ਅਤੇ ਬਾਹਰਲੇ ਲੋਕਾਂ ਦੇ ਵਿਚਾਲੇ ਜਿਹੜੀ ਇਹ ਇੱਕ ਦੂਰੀ ਤੇ ਦਫੇੜ ਤੇ ਟਕਰਾਅ ਵਾਲਾ ਮਾਹੌਲ ਬਣ ਰਿਹਾ, ਇਹ ਇਸ ਖਿੱਤੇ ਦੇ ਵਿੱਚ ਬਹੁਤ ਨਵੇਂ ਸਮੀਕਰਨਾਂ ਨੂੰ ਜਨਮ ਦੇ ਰਿਹਾ। ਬਤੌਰ ਸਿੱਖ ਸਾਡੇ ਲਈ ਤਾਂ ਇਹ ਖਤਰਾ ਹੈਗਾ ਹੀ ਨੇ, ਸਾਡੀ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ ਖਤਰਾ ਨੇ, ਸਿੱਖ ਹਿੱਤਾਂ ਨੂੰ ਖਤਰਾ ਨੇ। ਪਰ ਦਲਿਤ ਭਾਈਚਾਰੇ ਲਈ ਤੇ ਹਿੰਦੂ ਭਾਈਚਾਰੇ ਲਈ ਜਾਂ ਹੋਰਨਾਂ ਜਿਹੜੇ ਪੰਜਾਬ ਦੇ ਭਾਈਚਾਰੇ ਨੇ ਉਹਨਾਂ ਲਈ ਜਦੋਂ ਖਤਰਾ ਬਣੇ ਨੇ, ਤਾਂ ਇਹ ਲੜਾਈ ਜਿਹੜੀ ਆ ਇਹਦਾ ਰੂਪ ਸਰੂਪ ਬਿਲਕੁਲ ਹੀ ਬਦਲ ਚੁੱਕੇ। ਹੁਣ ਜਦੋਂ ਬਠਿੰਡੇ ਦੇ ਜਾਂ ਖੰਨੇ ਦੇ ਜਾਂ ਹੋਰਨਾਂ ਥਾਵਾਂ ਦੇ ਪੁਲਿਸ ਅਧਿਕਾਰੀਆਂ ਨੇ ਇਹਨਾਂ ਨੂੰ ਪੰਪ ਮਾਰਿਆ, ਤਾਂ ਇਹਨਾਂ ਵਿੱਚ ਇੱਕ ਨਵੇਂ ਤਰੀਕੇ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਉਹ ਆਕੜ ਰਹੇ ਨੇ, ਉਹ ਹੱਥੀਂ ਪੈ ਰਹੇ ਨੇ, ਉਹਨਾਂ ਨੂੰ ਸ਼ਹਿ ਮਿਲ ਗਈ ਕਿ ਪੁਲਿਸ ਸਾਡੇ ਨਾਲ ਆ। ਇਹ ਸਾਫ਼ ਦਿਖਦਾ ਕਿ ਆਉਣ ਵਾਲੇ ਦਿਨਾਂ 'ਚ ਕਿਤੇ ਨਾ ਕਿਤੇ ਕੋਈ ਟਕਰਾਅ ਜਿਹੜਾ ਉਹ ਲਾਜ਼ਮੀ ਹੋ। ਹਾਲਾਂਕਿ ਇਸ ਮੌਕੇ ਤੱਕ ਕਿਸੇ ਵੀ ਥਾਂ ਤੇ ਪੰਜਾਬੀ ਲੋਕਾਂ ਨੇ ਕੋਈ ਹਿੰਸਾ ਨਹੀਂ ਕੀਤੀ, ਪਰ ਬਾਹਰ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਕਿ ਪਤਾ ਨਹੀਂ 10-15 ਹਜ਼ਾਰ ਤਾਂ ਭਈਆ ਵੱਢਤਾ ਪੰਜਾਬ 'ਚ, ਕਿਵੇਂ ਐਦਾਂ ਦੇ ਮਾਹੌਲ, ਐਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਇਦਾਂ ਦੀ ਗੱਲ ਕੋਈ ਹੈ ਨਹੀਂ। ਲੋਕ ਆਪਦੀ ਆਵਾਜ਼ ਬੁਲੰਦ ਕਰ ਰਹੇ ਨੇ, ਆਪਦੀ ਸਮੱਸਿਆ ਬਿਆਨ ਕਰ ਰਹੇ ਨੇ। ਉਸ ਗੱਲ ਵੱਲ ਧਿਆਨ ਦੇਣ ਦੀ ਬਜਾਏ ਜਿਹੜੇ ਪੁਲਿਸ ਅਫਸਰਾਂ ਨੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਵਾਲੇ ਬਿਆਨ ਤੋਂ ਬਾਅਦ ਇਹਨਾਂ ਭਈਆਂ ਦੀ ਹਮਾਇਤ ਵਿੱਚ ਇਹ ਗੱਲ ਕਹੀ ਵੀ ਜਿਹੜੇ ਇਹਨਾਂ ਨੂੰ ਡਰਾਉਂਦੇ ਧਮਕਾਉਂਦੇ ਆ, ਅਸੀਂ ਅੰਦਰ ਕਰ ਦਿਆਂਗੇ, ਫਲਾਣ ਹੋ ਜੂ, ਅਸੀਂ ਮੁਕੱਦਮੇ ਦਰਜ ਕਰ ਰਹੇ ਹਾਂ। ਇਹਦਾ ਨਤੀਜਾ ਕੀ ਨਿਕਲਿਆ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਬਹੁਤ ਸਵੇਰ ਤੋਂ ਹੀ ਰਾਤ ਕਿਤੇ 2 ਸਿੱਖ ਬੱਚੇ ਜਿਨ੍ਹਾਂ ਦੇ ਮਾਂ-ਬਾਪ ਹੈ ਨਹੀਂ, ਆਲੇ ਦੁਆਲੇ ਭਰਾਵਾਂ ਭੈਣਾਂ ਦੇ ਸਹਾਰੇ ਵਿਚਾਰੇ ਪਲੇ ਤੇ ਕੰਮ ਕਰਨ ਜਾਂਦੇ ਆ, ਗਰੀਬ ਘਰਾਂ ਦੇ ਮੁੰਡੇ ਆ, ਉਹ ਰਾਤ, ਉਹ ਇੱਕ ਸਿੱਖ ਬੱਚੇ ਆ ਤੇ ਸਿੱਖੀ ਸਰੂਪ ਆ ਉਹਨਾਂ ਦਾ, ਦਾੜੇ ਦਸਤਾਰਾਂ ਵਾਲੇ, ਉਹ ਐਡੇ ਵੱਡੇ ਵੀ ਹੈ ਨਹੀਂ ਤੇ ਇੰਨੇ ਛੋਟੇ ਵੀ ਹੈ ਨਹੀਂ। 15-20 ਸਾਲ ਦੀ, 20 ਸਾਲ ਦੀ ਉਮਰ ਲੱਗਦੀ ਸੀ ਦੇਖਣ। ਉਹ ਜਦੋਂ ਆ ਰਿਹਾ ਤੇ ਇਹ ਇੱਥੇ ਹੁਣ ਸਾਰੇ ਪੰਜਾਬ 'ਚ ਸਾਰੇ ਗਲੀਆਂ ਮਹੱਲਿਆਂ 'ਚ ਪਈਆਂ ਦੇ ਪੂਰੇ ਝੰਡੇ ਝੂਲਦੇ ਆ, ਕਬਜ਼ੇ ਇਹਨਾਂ ਦੇ। ਇਹ ਬੈਠੇ ਤੇ ਉਹਨਾਂ ਨੂੰ ਛੇੜਿਆ ਜਾਣ ਕੇ ਨਿੰਗੇ ਜਾਂਦਿਆਂ ਨੂੰ, ਅਰੇ ਗਿਆਨੀ ਇਹ ਕਿਹਾ, ਉਹ ਇਸ ਤਰ੍ਹਾਂ। ਉਹ ਵਿਚਾਰੇ ਕਿਤੇ ਕਹਿ ਬੈਠੇ ਵੀ ਭਾਈ ਯਾਰ ਗਿਆਨੀ ਗਿਆਨੀ ਕਿਹਾ ਕਿ ਕਿਉਂ ਛੇੜਦੇ ਹੋ, ਕਿਆ ਬਾਤ ਐ ਨਹੀਂ ਕਹੀਦਾ ਹੁੰਦਾ। ਜਦ ਹੀ ਰਾਣਾ ਡਾਂਗਾ ਕਿਰਪਾਨਾਂ ਚੱਕ ਲਿਆਏ ਤੇ ਉਹਨਾਂ ਨੂੰ ਕੁੱਟਿਆ ਤੇ ਪੱਗ ਲਾ ਕੇ ਲੈ ਗਏ।
ਹੁਣ ਇੱਕ ਟਾਈਮ ਸੀ 1981 ਚ ਜਦੋਂ ਹਿੰਦੂ ਅੱਤਵਾਦੀਆਂ ਨੇ, ਇੱਕ ਆਮ ਹਿੰਦੂ ਹੈ ਕਿ ਹਿੰਦੂ ਅੱਤਵਾਦੀ, ਉਹਨਾਂ ਨੇ ਇੱਕ ਸਿੰਘ ਦੀ ਪੱਗ ਲਾਈ ਸੀ ਤਾਂ ਸੰਤ ਭਿੰਡਰਾਂ ਵਾਲਿਆਂ ਨੇ ਐਲਾਨ ਕੀਤਾ ਸੀ ਵੀ ਜੇ ਇੰਨੇ ਵਜੇ 5 ਵਜੇ ਤੱਕ ਪੱਗ ਆ ਗਈ ਦਰਬਾਰ ਸਾਹਿਬ ਤਾਂ ਠੀਕ ਆ, ਨਹੀਂ ਫਿਰ ਤੇ ਉਹ ਪੱਗ ਦੇ ਕੇ ਵੀ ਆਏ ਸੀ। ਅੱਜ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਸਿੱਖਾਂ ਦੀ ਪੱਗ ਭਈਏ ਲਾ ਕੇ ਲੈ, ਕਦੇ ਇਹ ਭਈਏ ਕਿਸੇ ਬੱਚੇ ਨੂੰ ਚੱਕ ਕੇ ਰੇਪ ਕਰਦੇ ਆ, ਕਦੇ ਇਹ ਕੁਛ ਕਰਦੇ ਆ, ਕਦੇ ਕੁਛ ਕਰਦੇ ਆ, ਤੇ ਪੁਲਿਸ ਵਾਲੇ ਜਿਹੜੇ ਨੇ ਉਹ ਕਹਿੰਦੇ ਅਸੀਂ ਇਹਦੇ ਨਾਲ। ਤੋ ਭਈਆਂ ਨੂੰ ਜਿਹੜੀ ਇਹ ਹਮਾਇਤ ਮਿਲ ਰਹੀ ਆ, ਇਹ ਕੋਈ ਨਾ ਕੋਈ ਪੰਜਾਬ ਦੇ ਵਿੱਚ ਭਾਣਾ ਵਾਪਰੂਗਾ। ਅਸੀਂ ਅਰਦਾਸ ਕਰਦੇ ਹਾਂ ਕਿ ਇਹ ਸਮੱਸਿਆ ਦਾ ਹੱਲ ਸ਼ਾਂਤੀਪੂਰਨ ਤਰੀਕੇ ਨਾਲ ਨਿਕਲ ਜਾਵੇ। ਇੱਥੇ ਸਮਾਪਤੀ ਕਰਦੇ ਹਾਂ, ਕੱਲ ਨੂੰ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ